ਤੁਹਾਡਾ ਦਿਲ ਕਰਦਾ ਆਪਣਾ ਪਿੰਡ ਵੇਖਣ ਨੂੰ? ਯਾਦ ਆਉਂਦਾ ਪਿੰਡ? ਪਿੰਡ ਦੀ 10 ਵਜੇ ਯਾਦ ਕਿਉਂ ਨਹੀਂ ਆਉਂਦਾ? ਕਿੰਨਾ ਕੁ ਯਾਦ ਆਉਂਦਾ? ਨਾ ਯਾਦ ਦੱਸਿਆ ਵੀ ਹਿੰਦੁਸਤਾਨ ਦਾ ਪਾਣੀ, ਇਧਰ ਦਾ ਦੁੱਧ ਇੱਕ ਬਰਾਬਰ। ਇਹ ਜਾਂਦੀ ਜੀ ਸੜਕ ਗਰਮੂਲਾ ਵਿਰਕਾਂ, ਫਿਰ ਇੱਧਰ ਇਹ ਕਿਹੜਾ ਪਿੰਡ ਆ ਜਾਂਦਾ ਜੀ? ਇਹ ਮਦਾਰ ਆ ਜਾਂਦਾ। ਤੇ ਇਹ ਪਿੱਛੇ ਜਿਹੜਾ ਅਸੀਂ ਛੱਡ ਕੇ ਆਏ ਆ ਇਹ ਹੈਗਾ ਸੀ ਮੁਕਤਾ। ਅੱਗੇ ਜਿਹੜੇ ਪਿੰਡ ਅਸੀਂ ਜਾਣਾ ਉਹ ਹੈਗਾ ਚੱਕ ਬੌਲੀ। ਤੇ ਇੱਥੇ ਵੀ ਜਿਹੜਾ ਨਾ ਪਾਰਟੀਸ਼ਨ ਤੋਂ ਪਹਿਲੇ ਹਿੰਦੂ ਤੇ ਸਿੱਖ ਜਿਹੜੇ ਵੱਸਦੇ ਹੁੰਦੇ ਸਨ, ਜਿਨ੍ਹਾਂ ਦੀਆਂ ਯਾਦਾਂ ਇਸ ਪਿੰਡ ਦੇ ਨਾਲ ਵਬਸਤਾ ਨੇ। ਤੇ ਇੱਥੇ ਗਾਲਬਨ ਇਹ ਖੂਹ ਹੈਗਾ ਸੀ। ਇਹ ਦਰਖਤਾਂ ਤੋਂ ਮਹਿਸੂਸ ਇਹੋ ਹੀ ਹੋ ਰਿਹਾ ਕਿ ਇੱਥੇ ਖੂਹ ਹੈਗਾ ਸੀ, ਕਿਉਂਕਿ ਅਕਸਰ ਜਿੱਥੇ ਖੂਹ ਹੁੰਦੇ ਸਨ ਉੱਥੇ ਜ਼ਿਆਦਾ ਤੋਂ ਜ਼ਿਆਦਾ ਦਰਖਤ ਲਗਾਏ ਜਾਂਦੇ ਸਨ। ਇਹ ਸਾਹਮਣੇ ਨਜ਼ਰ ਆ ਰਿਹਾ ਤੇ ਇਹ ਸਾਹਮਣੇ ਪਿੰਡ ਹੈ ਚੱਕ ਬੌਲੀ। ਤੇ ਮਾਹੌਲ ਬਦਲ ਗਿਆ, ਲੋਕ ਬਦਲ ਗਏ, ਰੁੱਤ ਉਹੀ ਹੀ ਹੈ, ਸੋਚ ਬਦਲ ਗਈ। ਹਾਂ, ਬਾਬਾ ਜੀ ਦਾ ਮੁਕਤਾ ਦੇ ਰਹਿਣ ਵਾਲੇ ਸਨ ਜਿਹੜੇ ਇੰਡੀਆ ਤੋਂ ਆਏ, ਉਹਨਾਂ ਦਾ ਇੰਟਰਵਿਊ ਕੀਤਾ ਤੇ ਉਹ ਕਹਿੰਦੇ ਨੇ ਜੀ ਅਸਲ ਦੇ ਵਿੱਚ ਜਿਸ ਵਕਤ ਸਿਰ ਤੇ ਪਈ ਨਾ ਕਿ ਪਿੱਛੇ ਸਿੱਖ ਵਾਰ ਲੱਗੀ ਆਉਂਦੇ ਹੀ ਹੈ, ਹਮਲਾਵਰ ਆਉਂਦੇ ਨੇ ਤੇ ਅੱਗੇ ਦਰਿਆ ਆ ਤੇ ਮੰਜ਼ਿਲ ਦਾ ਵੀ ਕੋਈ ਪਤਾ ਨਹੀਂ, ਘਰ ਦਾ ਵੀ ਕੋਈ ਪਤਾ ਨਹੀਂ, ਤੇ ਰੋਟੀ ਟੁੱਕ ਦੇ ਖਾਣ ਦਾ ਵੀ ਕੋਈ ਟਾਈਮ ਤੇ ਕੋਈ ਸ਼ਡਿਊਲ ਨਹੀਂ, ਤੇ ਮਿਲਣ ਦੇ ਵੀ ਕੋਈ ਚਾਂਸ ਨਹੀਂ। ਤੇ ਉਸ ਵਕਤ ਪਤਾ ਲੱਗਾ ਕਿ ਅਸਲ ਮੁਸਲਮਾਨ ਕੌਣ ਹੈ। ਯਾਨੀ ਉਦੋਂ ਜਿਹੜਾ ਨਾ ਉਹ ਅਸਲ ਮੁਸਲਮਾਨ ਬਣੇ ਕਿ ਹਰ ਲਮਹਾ ਹਰ ਸਾਂਸ ਦੇ ਨਾਲ ਉਹ ਅੱਲਾ ਦਾ ਜ਼ਿਕਰ ਜਿਹੜਾ ਨਾ ਉਹ ਕੀਤਾ। ਪਿੰਡ ਦੇ ਲਹਿੰਦੇ ਦੱਖਣ ਦੇ ਪਾਸੇ ਨਾ ਇੱਕ ਕਬਰਸਤਾਨ ਹੈ ਤੇ ਨਾਲ ਹੀ ਮਸਜਿਦ ਹੈ ਇੱਕ। ਤੇ ਇਹ ਪਿੰਡ ਹੈਗਾ ਜੀ ਚੱਕ ਬੌਲੀ। ਹੁਣ ਤੱਕ ਕੁਛ ਗਲੀਆਂ ਜਾਂ ਬਾਜ਼ਾਰ ਕੁਛ ਪੱਕੇ ਹੋ ਗਏ ਨੇ। ਬਾਕੀ 47 ਦੀ ਵੰਡ ਤੋਂ ਪਹਿਲੇ ਦੇ ਮਕਾਨ ਵੀ ਕੱਚੇ ਸਨ, ਗਲੀਆਂ ਤੇ ਬਾਜ਼ਾਰ ਪੱਕੇ ਕੀ ਹੋਣੇ ਸਨ। ਬਹਰਹਾਲ ਇਹ ਸਰਦਾਰ ਵੀਰ ਜਿਹੜੇ ਕੁਝ ਇੱਥੇ ਰਹਿੰਦੇ ਸਨ ਤੇ ਪਿੰਡ ਉਸ ਵਕਤ ਛੋਟਾ ਸੀ, ਹੁਣ ਤੇ ਕਾਫੀ ਸਾਰਾ ਵੱਡਾ ਹੋ ਗਿਆ। ਤੇ ਇਹਦਾ ਆਪਣੇ ਪਿੰਡ ਦਾ ਜੀ ਤੁਸੀਂ ਵੀ ਨਜ਼ਾਰਾ ਕਰ ਲਓ। ਤਾਂ ਬਾਕੀ ਜਿਹੜੇ ਇੱਥੋਂ ਇਸ ਇਲਾਕੇ ਤੋਂ ਸਰਦਾਰ ਹਿੰਦੂ ਜੈਸੇ ਗਏ ਨੇ ਉਹ ਆਪਣੇ ਪਿੰਡ ਦਾ ਵਿਊ ਕਰ ਲਓ ਤੇ ਨਾਲੇ ਇਹ ਦੱਸੋ ਤੁਹਾਡੇ ਘਰ ਪਿੰਡ ਦੇ ਕਿਹੜੇ ਪਾਸੇ ਸਨ। ਤੇ ਇਹ ਜਿਹੜਾ ਨਾ ਵੀਡੀਓ ਦੂਰ ਦਰਾਜ਼ ਜਾ ਕੇ ਪਿੰਡਾਂ ਦੇ ਵਿੱਚ ਤੇ ਕੱਚੇ ਰਸਤੇ ਤੇ ਕੱਚੀਆਂ ਗਲੀਆਂ ਕੱਚੇ ਬਾਜ਼ਾਰ ਤੇ ਫਿਰ ਉੱਥੇ ਜਾ ਕੇ ਬਜ਼ੁਰਗਾਂ ਨੂੰ ਤਲਾਸ਼ ਕਰਨਾ ਤੇ ਉਹਨਾਂ ਦਾ ਪਤਾ ਕਰਨਾ ਤੇ ਉਹਨਾਂ ਦੇ ਜਨਾਬ ਪਤਾ ਚੱਲਣਾ ਕਿ ਉਹ ਤੇ ਇਸ ਟਾਈਮ ਘਰ ਹੀ ਨਹੀਂ ਹੈਗੇ। ਬਾਜ਼ੂ ਕਦ ਘੰਟਾ 2 ਘੰਟੇ ਇੰਤਜ਼ਾਰ ਕਰਨਾ ਪੈਂਦਾ, ਬੈਠਣਾ ਪੈਂਦਾ, ਬੜੀ ਮੁਸ਼ਕਿਲ ਜਾ ਕੇ ਫਿਰ ਉਹ ਪਹਿਲੀ ਗੱਲ ਹੈ ਬਜ਼ੁਰਗ ਹੀ ਨਹੀਂ ਮਿਲਦੇ ਤੇ ਦੂਸਰੀ ਗੱਲ ਇਹ ਹੈ ਕਿ ਜੇ ਮਿਲਦੇ ਨੇ ਤੇ ਫਿਰ ਇੰਤਜ਼ਾਰ ਵੀ ਕਾਫੀ ਕਰਨਾ ਪੈਂਦਾ, ਫਿਰ ਵੀਡੀਓ ਕਰਨੀ। ਜੀ ਅੱਜ ਅਸੀਂ ਸੰਨ 47 ਦੇ ਹਵਾਲੇ ਦੇ ਨਾਲ ਖੋਜ ਕਰਦੇ ਹਾਂ ਪਿੰਡਾਂ ਦੀ, ਸਫ਼ਰ ਦੂਰ ਦਰਾਜ਼ ਦਾ ਕਰਦੇ ਹਾਂ। ਅੱਜ ਮੈਂ ਪਹੁੰਚਿਆ ਹਾਂ ਪਿੰਡ ਚੱਕ ਬੌਲੀ। ਕਾਗਜ਼ਾਂ 'ਚ ਹਜੇ ਵੀ ਜਿਹੜਾ ਨਾ ਉਹ ਰੱਖ ਕਰਤਾਰਪੁਰਾ ਇਹਦਾ ਨਾਮ ਹੈ ਤੇ ਹੁਣ ਇਹਦਾ ਨਾਮ ਰੱਖਿਆ ਗਿਆ ਚੱਕ ਬੌਲੀ। ਤੇ ਇੱਥੇ ਮੈਂ ਆਇਆ ਤੇ ਇੱਥੇ ਪਤਾ ਚੱਲਿਆ ਕਿ ਬਜ਼ੁਰਗ ਨੇ ਸੰਨ 47 ਦੀ ਵੰਡ ਤੋਂ ਪਹਿਲੇ ਇੱਥੇ ਆ ਕੇ ਇੰਡੀਆ ਤੋਂ ਹਿਜਰਤ ਕੀਤੀ, ਇੱਥੇ ਆ ਕੇ ਵਸੇ ਚੱਕ ਬੌਲੀ 'ਚ। ਚੱਕ ਬੌਲੀ ਹੈਗਾ ਮੁਕਤਾ ਦੇ ਬਿਲਕੁਲ ਪਹਾੜ ਪਾਸੇ, ਥੋੜੇ ਜਿਹੇ ਫਾਸਲੇ ਤੇ ਕਹਿ ਲਓ ਕਿ ਕੋਈ 5-7 ਕਿਲੋਮੀਟਰ 5-7 ਕਿੱਲਿਆਂ ਦਾ ਫਾਸਲਾ ਹੋਏਗਾ। ਅਸੀਂ ਹੁਣ ਪਿੰਡ ਦੇ ਚੜ੍ਹਦੇ ਪਾਸੇ ਬੈਠੇ ਹਾਂ। ਇੱਥੇ ਪਹਿਲੇ ਦੱਸਦੇ ਨੇ ਕਿ ਹਿੰਦੂ ਤੇ ਸਿੱਖ ਵੀ ਰਹਿੰਦੇ ਰਹੇ ਨੇ ਤੇ ਉਸ ਦੇ ਬਾਰੇ ਜਿਹੜਾ ਨਾ ਅਸੀਂ ਫਿਰ ਦੇਖਿਆ ਕਿ ਮੋਸਟਲੀ ਐਸੇ ਵੀ ਨੇ ਕਿ ਜਿਹੜੇ 80 ਸਾਲ ਤੋਂ ਟੱਪਦੇ ਨੇ ਤੇ ਜਾਂ ਤੇ ਉਹਨਾਂ ਦੀ ਸਮਾਧ ਖਤਮ ਹੋ ਜਾਂਦੀ ਹੈ ਜਾਂ ਉਹ ਬੋਲਿਆ ਨਹੀਂ ਜਾਂਦਾ ਤੇ ਜਾਂ ਵਿਚਾਰੇ ਗੁੱਸੇ 'ਚ ਇੰਨੇ ਕੁ ਹੋ ਜਾਂਦੇ ਨੇ ਕਿ ਬੰਦਾ ਪਰੇਸ਼ਾਨ ਹੋ ਜਾਂਦਾ। ਲੇਕਿਨ ਇਹ ਬਾਬਾ ਜੀ ਦਾ ਜੁੱਸਾ ਵੇਖ ਕੇ, ਇਹਨਾਂ ਦੀ ਖੁਸ਼ ਅਖਲਾਕੀ ਵੇਖ ਕੇ ਤੇ ਖਿਲਿਆ ਚਿਹਰਾ ਦੇਖ ਕੇ ਇਹ ਮਹਿਸੂਸ ਹੋ ਗਿਆ ਕਿ ਬਾਬਾ ਜੀ ਜਿਹੜਾ ਨਾ ਇਹ ਕੀ ਕਹਿੰਦੇ ਲੱਪਾਂ ਦੇ ਨਾਲ ਘਿਓ ਖਾਂਦੇ ਰਹੇ ਨੇ ਤੇ ਖੁਸ਼ ਮਿਜ਼ਾਜ ਵੀ ਨੇ ਮਾਸ਼ਾਅੱਲਾ। ਅੱਲਾ ਇਹਨਾਂ ਦੀ ਜ਼ਿੰਦਗੀ 'ਚ ਬਰਕਤ ਦੇ, ਤੰਦਰੁਸਤੀ ਦੇਵੇ। ਤੇ ਲੋ ਜੀ ਹੁਣ ਇਹਨਾਂ ਦੇ ਕੋਲੋਂ ਪੁੱਛਨੇ ਆ ਇਹਨਾਂ ਦੀ ਕਹਾਣੀ ਤੇ ਇਹਨਾਂ ਦੀ ਜ਼ਬਾਨੀ। अस्सलाम वालेकुम। वालेकुम।
ਤੁਹਾਡਾ ਨਾਮ ਕੀ ਜੇ? ਮੁਹੰਮਦ ਨੇ ਮੁਹੰਮਦ ਹਨੀਫ। ਜੀ ਤੁਹਾਡੇ ਵਾਲਦ ਸਾਹਿਬ ਦਾ ਨਾਮ ਕੀ ਜੇ? ਟਾਈਮ ਦੇ ਕਾਇਮਦੀਨ। ਤੁਹਾਡੇ ਭਰਾ ਜਿਹੜੇ ਸਨ ਜਿਸ ਟਾਈਮ ਤੁਸੀਂ ਪਾਕਿਸਤਾਨ ਹਿੰਦੁਸਤਾਨ ਬਣਿਆ ਹੈ, ਜੀ। ਉਸ ਵਕਤ ਤੁਹਾਡੀ ਉਮਰ ਕਿੰਨੀ ਸੀ ਜੇ? ਉਹ ਮੇਰੀ ਉਮਰ ਸੀ 14-15 ਸਾਲ ਦੀ। 14-15 ਸਾਲ। ਸਕੂਲ ਜਾਂਦੇ ਰਹੇ ਹੋ? ਹੈ ਸਕੂਲ ਜਾਂਦੇ ਰਹੇ? ਇਹ ਸਕੂਲ ਉਦੋਂ ਘੱਟ ਹੀ ਸੀ, ਸਕੂਲ ਕਿੱਥੇ ਸਨ? ਅੱਛਾ, ਪਿੰਡ 'ਚ ਸਕੂਲ ਹੈ ਸੀ ਉਂਝ? ਸਕੂਲ ਆਇਆ ਹੋਵੇਗਾ ਬਈ, ਨਹੀਂ ਘੱਟ ਹੀ ਸਨ। ਘੱਟ ਹੀ ਲੋਕ ਪਾਲਦੇ, ਖੂਹਾਂ ਦੀ ਵਾਹੀ ਹੁੰਦੀ ਸੀ, ਅੱਛਾ, ਖੂਹਾਂ ਦੀ ਵਾਹੀਆਂ ਕਰਦੇ ਹੁੰਦੇ ਠੀਕ ਹੈ। ਤੁਹਾਡੇ ਤੋਂ ਵੱਡੇ ਭਰਾ ਕਿੰਨੇ ਸਨ? ਸਨ। ਮੇਰੇ ਤੋਂ ਵੱਡੇ ਭਰਾ, ਮੇਰਾ ਇੱਕ ਭਰਾ ਸੀ ਵੱਡਾ, ਉਹਦਾ ਨਾਂ ਕੀ ਸੀ ਜੇ? ਸ਼ਰੀਫ ਮੁਹੰਮਦ। ਮੁਹੰਮਦ ਸ਼ਰੀਫ। ਤੁਹਾਡੇ ਤੋਂ ਛੋਟੇ? ਛੋਟੇ ਦਾ ਇੱਕ ਹੈਗਾ ਸੀ ਲਤੀਫ ਮੁਹੰਮਦ। ਮੁਹੰਮਦ ਲਤੀਫ। 2-3 ਭਾਈ ਸੀ ਜੇ ਤੁਸੀਂ? ਚਾਰ। 4 ਭਾਈ। ਤੇ ਚੌਥੇ ਭਾਈ ਦਾ ਨਾਂ? ਉਹ ਅੱਲਾ ਰੱਖਾ। ਅੱਲਾ ਰੱਖਾ। ਚਾਰੋਂ ਹੀ ਇੰਡੀਆ 'ਚ ਪੈਦਾ ਹੋਏ ਆ? ਨਹੀਂ ਇੱਕ ਜਿਹੜਾ ਛੋਟਾ ਸੀ ਉਹ ਇੱਧਰ ਪੈਦਾ ਹੋਇਆ ਸੀ। ਅੱਛਾ, ਅੱਲਾ ਰੱਖਾ ਇੱਧਰ ਪੈਦਾ ਹੋਇਆ। ਬਾਕੀ ਤਿੰਨਾਂ ਦੀ ਪੈਦਾਇਸ਼ ਉੱਧਰ ਹੈ? ਜਿਹੜਾ ਚੌਥਾ ਹੈ, ਤੀਜਾ ਸੀ ਨਾ, ਉਹ 17 ਸਾਲ ਹੈ ਜਦੋਂ ਪਾਕਿਸਤਾਨ ਦੇ ਇਨਸਾਨ ਬਣਿਆ। ਅੱਛਾ, ਠੀਕ ਹੋ ਗਿਆ। ਤੁਹਾਡੇ ਦਾਦਾ ਜੀ ਦਾ ਨਾਂ ਕੀ ਸੀ ਜੇ? ਸਾਡੇ ਦਾਦੇ ਨਾਲ ਸੀ ਆਪਣਾ ਕਾਕਾ। ਕਾਕਾ। ਉਹ ਤਾਂ ਸਿੱਧੇ ਲੋਕ ਸਨ। ਹਾਂਜੀ, ਹਾਂਜੀ। ਠੀਕ ਹੈ। ਤੁਹਾਡੀ ਬਰਾਦਰੀ ਕਿਹੜੀ ਹੈ? ਉਹ ਕਮੋ ਬਰਾਦਰੀ ਹੈ। ਇੰਡੀਆ ਦੇ ਵਿੱਚ ਤੁਹਾਡਾ ਕਿਹੜਾ ਪਿੰਡ ਸੀ ਜੇ? ਸਾਡਾ ਪਿੰਡ ਨੰਗਲ ਢੇਸੀ ਵਾਲਾ। ਨੰਗਲ ਟੇਸੀਆਂ? ਹਾਂ, ਬੜਾ ਮਸ਼ਹੂਰ ਹੈ। ਥੋੜਾ ਜਿਹਾ ਉੱਚੀ ਬੋਲੋ। ਮਜੀਠੇ ਦੇ ਲਾਗੇ ਮਜੀਠਾ ਆ ਰਿਹਾ, ਮਜੀਠਾ ਇੰਨਾ ਕੁ ਫੈਸਲਾ ਸੀ ਜੇ ਕੋਈ ਇੱਥੋਂ ਥੋੜਾ ਜਿਹਾ ਜ਼ਿਆਦਾ ਜੰਡਿਆਲਾ ਸਮਝ ਲਓ। ਇਹ ਕੋਈ ਗੱਲ ਨਹੀਂ, ਸਾਡੀ ਨਾਂ ਵੀ ਹੈ ਕਿ ਕਾਰੀ ਸਾਹਿਬ ਦੀ ਕਵਰ ਕਰ ਲਓ, ਅੱਗੇ ਹੋ ਜਾਏਗੀ। ਮਜੀਠਾ ਜਿਹੜਾ ਹੈ ਸ਼ਹਿਰ ਸੀ। ਮਜੀਠਾ ਸ਼ਹਿਰ ਸੀ। ਹਾਂ। ਤੁਹਾਡੇ ਤੋਂ ਮਜੀਠਾ ਕਿੰਨੀ ਦੂਰ ਸੀ ਇਹਦਾ ਜੀ? ਤਕਰੀਬਨ 3-4 ਮੀਲ ਦਾ ਫੈਸਲਾ ਸੀ ਜੋ ਅੱਛਾ। ਮਿਰਜ਼ਾ ਹੈ ਅੱਛਾ, ਇੰਨਾ। ਠੀਕ ਹੈ। ਤੇ ਅੰਮ੍ਰਿਤਸਰ ਜਿਹੜਾ ਜ਼ਿਲ੍ਹਾ ਸੀ। ਅੰਮ੍ਰਿਤਸਰ ਜ਼ਿਲ੍ਹਾ। ਤਹਿਸੀਲ ਕਿਹੜੀ ਸੀ? ਹੈ ਤਹਿਸੀਲ? ਤਹਿਸੀਲ ਵੇਖੋ ਜੀ, ਤਹਿਸੀਲ ਮੇਰੇ ਖਿਆਲ ਦਾ ਹੋਵੇ ਹੈਗਾ ਜੀ ਆਪਣਾ ਫਰੋਜ ਕੀ ਹੈ। ਤਹਿਸੀਲਾਂ ਦਾ ਉਦੋਂ ਘੱਟ ਇੰਨਾ ਖਿਆਲ ਕੌਣ? ਹਾਂਜੀ। ਅੱਛਾ, ਕੌਣ ਖਿਆਲ ਕਰਦਾ ਜੀ ਉਹ? ਲਾਗੇ ਕਿਹੜਾ ਕਿਹੜਾ ਪਿੰਡ ਸੀ ਜੇ? ਲਾਗੇ ਪਿੰਡ ਦਾਦੂਪੁਰਾ, ਦਾਦੂਪੁਰਾ। ਚੇਤਨਪੁਰਾ। ਇਹ ਇੰਜ ਕਰਨੇ ਕਿ ਇਸ ਤਰ੍ਹਾਂ ਚੱਲਨੇ ਆ। ਅੱਛਾ। ਦੱਖਣ ਪਾਸੇ ਸ਼ੁਰੂ ਕਰਨਾ ਹੈ। ਦੱਖਣ ਪਾਸੇ ਕਿਹੜਾ ਪਿੰਡ ਸੀ ਤੇ ਫਿਰ ਇੰਜ ਘੁੰਮਣਾ ਹੈ। ਅੱਛਾ, ਹਾਂ। ਇਹ ਬਾਬਾ ਜੀ ਦੱਖਣ ਪੜੇ ਚੇਤਨਪੁਰਾ, ਦਾਦੂਪੁਰਾ, ਵੱਡੀਆਂ ਸੋਈਆਂ, ਨਿੱਕੀਆਂ ਸੋਈਆਂ, ਆਪਣਾ ਇਹ ਬੜੇ ਪਿੰਡ ਸਨ। ਚੇਤਨਪੁਰਾ ਇਹ ਬੜੇ ਪਿੰਡ ਸਨ। ਚਾਗਰ ਆਪਣਾ ਅੱਗੇ ਆ ਜਾਂਦਾ ਸੀ। ਹਾਂ, ਮਨੇ ਬੜੇ ਪਿੰਡ ਸਨ ਬਾਬਾ ਜੀ। ਕਈ ਉਹ ਪਿੰਡਾਂ ਦੇ ਨਾਮ ਹੀ ਭੁੱਲ ਗਏ ਨੇ। ਭਾਈ ਦੀ ਗੱਲ ਤੇ ਨਹੀਂ ਨਾ। ਹੁਣ ਤੇ ਉਹਨੂੰ ਦਾ ਜਿਹੜਾ ਉਦੋਂ ਕੋਈ 100 ਚੋਂ ਇੱਕ ਬੰਦੇ ਨੂੰ ਯਾਦ ਹੈ। ਆ 40-50 ਸਾਲਾਂ ਤੋਂ ਪਿੱਛੇ ਜਿਹੜਾ ਬੰਦਾ ਨਾ, ਉਹਨੂੰ ਪੁੱਛ ਕੇ ਉਹਦਾ ਨਾਂ ਨਹੀਂ ਯਾਦ ਹੋਵੇਗੇ। ਹਾਂਜੀ। ਨਾਮ ਨਹੀਂ ਯਾਦ ਨਹੀਂ ਹੋਣਗੇ। ਉਹ ਆਪਣੇ ਆਪ ਨੂੰ ਵੀ ਭੁੱਲ ਗਏ ਨੇ ਇਸ ਉਮਰ ਦੇ ਵਿੱਚ ਆ ਕੇ। ਆਪ ਸਮਝ ਲਓ ਤੁਸੀਂ। ਕਨ ਬਾਬਾ ਜੀ ਸਮਝ ਗਿਆ। ਮਾਸ਼ਾਅੱਲਾ ਹੈਂ? ਇਹ ਵਜ੍ਹਾ ਕਿ ਆ ਜਿਹੜੀ ਮੇਰੇ ਅੱਖਰ ਹੁਣ ਬਣਨ ਵਾਲੀ ਹੈ। ਅੱਛਾ, ਆਗੇ ਆ ਕੇ ਜਿਹੜੀ 40,000 ਰੁਪਇਆ ਲਾ ਕੇ ਬਣਾਈ ਆ। ਤੇ ਆ ਮੈਂ ਜਿਹੜਾ ਕਣਕ ਵੱਢ ਕੇ ਨਾ ਆਂਦੇ ਮੈਂ ਨਹੀਂ ਕਰਦਾ। ਕਣਕ ਵੱਢ ਕੇ ਫਿਰ ਬਣਾ ਵਜ੍ਹਾ ਕਿ ਉੱਥੇ ਵੱਡੀਆਂ ਸੋਈਆਂ, ਨਿੱਕੀਆਂ ਸੋਈਆਂ, ਦਾਦੂਪੁਰਾ, ਚੇਤਨਪੁਰਾ, ਆਪਣਾ ਲਾਲਾ ਵਾਲੀ ਬੜੇ ਪਿੰਡ ਸਨ ਗਏ। ਤਕਰੀਬਨ ਇਹ ਨਾ ਵੀ ਕੋਈ ਇੱਕ ਸੀ। ਉਹ ਵਜ੍ਹਾ ਕਿ ਉਹ ਕਈਆਂ ਪਿੰਡਾਂ ਦੇ ਨਾਮ ਹੀ ਨਹੀਂ ਯਾਦ। ਤੁਹਾਡੇ ਪਿੰਡ 'ਚ ਸਕੂਲ ਹੈ ਸੀ? ਸਾਡੇ ਪਿੰਡ 'ਚ ਮੇਰੇ ਖਿਆਲ ਸਕੂਲ ਵੀ ਹੈ ਸੀ। ਕਿਹੜੇ ਪਾਸੇ ਸੀ? ਮੇਰਾ ਖਿਆਲ ਹੁੰਦਾ ਕਿ ਇਹ ਸਕੂਲ ਮਾਲੂਮ ਹੁੰਦਾ ਹੈ ਕਿ ਪਹਾੜ ਬਣੇ ਸਕੂਲ ਸੀ। ਅੱਛਾ। ਕਿਉਂ ਹੁਣ ਵਜ੍ਹਾ ਕਿ ਉਦੋਂ ਦਾ 15-16 ਸਾਲ ਦੇ ਜਿਹੜਾ ਉਮਰ ਉਹ ਜ਼ਮਾਨੇ ਦੇ ਹਿਸਾਬ ਦੇ ਅੱਜ ਤੇ ਕਿੰਨਾ ਖਿਆਲ ਹੋ ਜਾਂਦਾ ਹੈ। ਉਦੋਂ ਵਜ੍ਹਾ ਸਾਡੇ ਪਿੰਡ ਦੇ ਤੇ ਉਹ ਉਦੋਂ ਦਾ ਦੇ ਵਿੱਚ ਸਕੂਲ ਵੀ ਆਇਆ ਸੀ। ਸਕੂਲ ਉਦੋਂ ਲੋਕ ਘੱਟ ਪੜ੍ਹਦੇ ਸਨ। ਸਾਡੇ ਪਿੰਡ ਉਹ ਇੱਕ ਬਾਬਾ ਪੜ੍ਹਿਆ ਹੁੰਦਾ ਦਾ ਸੀ, ਇੱਕ ਜਮਾਤ ਪੜ੍ਹਿਆ ਸੀ। ਇੱਧਰ ਆਣ ਕੇ ਜਿਹੜਾ 10 ਜਮਾਤਾਂ ਪੜ੍ਹਿਆ ਸੀ ਨਾ, ਉਹਨੂੰ ਨਹੀਂ ਆਉਂਦੀ ਜਿਹੜਾ ਉਹ ਇੱਕ ਜਮਾਤ ਵਾਲਾ ਆਉਂਦਾ ਸੀ। ਸਮਝੀ ਗੱਲ? ਹਿੰਦੁਸਤਾਨ ਦਾ ਪਾਣੀ ਹੋਵੇ, ਇੱਧਰ ਦਾ ਦੁੱਧ ਹੋਵੇ, ਉਹ ਪਾਣੀ ਵੱਧੇ, ਉਧਰ ਦੀ ਮਿਠਕ ਜ਼ਿਆਦਾ। ਸਮਝੀ ਗੱਲ? ਅੱਜ ਲਾਹੌਰੋਂ ਅੱਗੇ ਲੰਘ ਗਈ ਹੈ ਨਾ, ਆ ਸਿਰਕੱਪ ਦੀ ਧਰਤੀ ਹੈ। ਇਹ ਖਤਰਨਾਕ ਧਰਤੀ ਹੈ। ਨਾ ਇਹ ਖਤਰਨਾਕ ਧਰਤੀ ਮੰਨਣਾ ਪੈਗਾ। ਜਿਹੜੀ ਅੰਮ੍ਰਿਤਸਰ ਦਾ ਇਲਾਕਾ ਜਿਹੜਾ ਨਾ, ਉਹ ਮਿੱਠੀ ਧਰਤੀ, ਉਧਰ ਦਾ ਸ਼ੁਮਾਰ ਮਿੱਠਾ ਹੈ। ਉਧਰ ਦਾ ਬੰਦਾ ਜਿਹੜਾ ਨਾ, ਉਹ ਉਧਰ ਮੁਹੱਬਤ ਕਰੇਗਾ। ਇੱਧਰ ਦਾ ਬੰਦਾ ਮੁਹੱਬਤ ਨਹੀਂ ਕਰਦਾ। ਇੱਧਰ ਦਾ ਬੰਦਾ ਮੁਹੱਬਤ ਨਹੀਂ ਕਰੇਗਾ, ਕਦੇ ਵੀ ਨਹੀਂ ਕਰੇਗਾ। ਇਹ ਸਿਰਕੱਪ ਦੀ ਧਰਤੀ ਹੈ। ਤੁਹਾਡੇ ਪਿੰਡ ਦੇ ਵਿੱਚ ਕਿੰਨੇ ਕੁ ਘਰ ਸਨ ਕੰਬੋਵਰ ਬਰਾਦਰੀ ਦੇ? ਉਹ ਸਾਡੇ ਪਿੰਡ ਦੇ ਵਿੱਚ ਹੈਗਾ ਸੀ ਉਹ 15-16 ਘਰ। ਹੋਰ ਕਿਹੜੀ ਕਿਹੜੀ ਬਰਾਦਰੀਆਂ ਹੋਰ ਸਨ? ਜੱਟ, ਕਿਹੜੀ ਕੌਮ ਦੇ? ਜੱਟਾਂ ਵੀ ਨਾ, ਜੱਟ ਕੌਮ ਦਾ। ਮੁਸਲਮਾਨ ਸਨ ਕਿ ਸਿੱਖ ਸਨ? ਮੁਸਲਮਾਨ ਵੀ ਆ ਸਨ, ਸਿੱਖ ਵੀ ਆ ਸਨ, ਕੁਝ ਹੈਗੇ ਸਨ ਫਕੀਰ। ਅੱਛਾ ਜੀ। ਫਕੀਰ ਵੀ ਵਾਹਵਾ ਸਨ, ਉਹਨਾਂ ਦਾ ਵਾਹਵਾ ਕੰਮ ਸੀ। ਅੱਛਾ ਜੀ। ਫਕੀਰ ਵੀ ਚੰਗੇ ਸਨ। ਰਾਤ ਨੂੰ ਡਾਕੇ ਡੋਕੇ ਮਾਰਦੇ, ਉਹਨਾਂ ਦੀ ਡਾਕ ਵੀ ਚੱਲਦੀ ਸੀ। ਫਕੀਰਾਂ ਦੀ? ਹਾਂ,
ਡਾਂਗ ਵੀ ਚੱਲਦੀ ਸੀ। ਅੱਛਾ ਜੀ। ਅੱਛਾ, ਤੇ ਕੁਝ ਖੱਤਰੀ ਸਨ। ਅੱਛਾ ਇੱਕ ਜੀ। ਫੱਤਾ ਖੱਤਰੀ ਸੀ, ਉਹ ਖੱਤਰੀ ਸਨ। ਉਹ ਉਹਨਾਂ ਨੂੰ ਨਾ ਜਿਹੜੇ ਆਖਣਾ ਜਿਸਲੇ ਆਉਣਾ ਨਾ ਅੱਜ ਕੱਲ੍ਹ ਆਉਣਾ ਸ਼ਾਹ ਜੀ, ਉਹ ਲੋਕ ਸ਼ਾਹ ਦੇਖ ਲਓ ਉਧਰ ਸ਼ਾਹ ਜੀ, ਹਾਂ ਬਈ ਮਾਲਿਕ ਦੱਸੋ। ਉਹਨੇ ਆ ਜੀ ਸ਼ਾਹ ਜੀ ਦਾਣੇ ਚਾਹੀਦੇ, ਹਿਸਾਬ ਕੀਤਾ, ਸਾਰੇ ਸ਼ਾਹ ਨੇ ਦਾਣੇ ਲੈ ਜਾਣੇ। ਉਹ ਜਿਵੇਂ ਫਿਰ ਦੂਜਾ ਸ਼ਾਹ ਜੀ ਦਾਣੇ ਚਾਹੀਦੇ ਹੋਣੇ, ਮੱਲ ਪਾ ਲਓ ਜਿਹਨੇ ਪਾਉਣੇ ਨੇ, ਉਹ ਦਾਣੇ ਪਾ ਲੈਣੇ 10-20 ਮੱਲ ਲੈ ਆਉਣੇ। ਉਹ ਸ਼ਾਹ ਨੇ ਪੁੱਠੇ ਸਿੱਧੇ ਰੁਪਈਆ ਦਵਾਨੀ ਹਿਸਾਬ ਕਰਦੇ ਰਹਿਣਾ। ਜਿਹੜੇ 6 ਮਹੀਨੇ ਲੰਘਣੇ, ਸਾਡਾ ਮੱਲ ਜੀ ਹਿਸਾਬ ਕਰ ਲਓ, ਹਿਸਾਬ ਕਰਨਾ ਤੇ ਉਹ ਸਾਰੇ ਦਾਣੇ ਫਿਰ ਸ਼ਾਹ ਲੈ ਜਾਣੇ। ਫਿਰ ਆਉਣਾ ਸ਼ਾਹ ਜੀ ਦਾਣੇ ਚਾਹੀਦੇ ਨੇ, ਉਹਨਾਂ ਨਾਲ ਤੁਸੀਂ ਲੈ ਜਾਓ, ਉੱਥੋਂ ਪਾ ਲਓ ਦਾਣੇ ਤੁਹਾਡੇ ਨੇ। ਕੀ ਗੱਲ ਉਹਨੇ ਸ਼ਾਹ ਦੇ ਸੀ। ਉਹ ਵਜ੍ਹਾ ਕਿ ਇਸ ਤਰ੍ਹਾਂ ਦਵਾਨੀ ਰੁਪਈਆ ਲੈਂਦੇ ਸੀ। ਸਾਡਾ ਪੱਖ ਦੇਣਾ ਉਹ ਦਵਾਨੀ ਰੁਪਈਆ ਲੈਂਦੇ 7 ਰੁਪਈਏ ਰੁਪਈਏ 100 ਦੇ ਲੈਂਦੇ 30 ਰੁਪਈਏ ਸਾਡਾ ਪਾਕਿਸਤਾਨ। ਕਾਫਰ ਲੈਂਦਾ 100, ਕਾਫਰ ਲੈਂਦਾ ਰੁਪਈਏ ਦੀ ਦਵਾਨੀ। ਹਾਂ, ਤੇ ਇਹ ਮੁਸਲਮਾਨ ਲੈਂਦੇ 100 ਦੇ 30 ਰੁਪਈਏ। 100 ਦੇ 30 100 ਦੇ 30 ਰੁਪਈਏ। ਉਹ 100 ਦੇ ਦੋ ਆਨੇ ਲੈਂਦੇ ਸਨ, 2 ਰੁਪਏ ਲੈਂਦੇ ਸਨ। 2 ਰੁਪਏ ਲੈਂਦੇ, ਇਹ 100 ਦੇ 30 ਲੈਂਦੇ। ਇਹ ਮੁਸਲਮਾਨ 100 ਦੇ 30 ਰੁਪਏ ਲੈਂਦੇ ਆ। ਇਹਨਾਂ ਨੂੰ ਪਤਾ ਹੈ, ਇਹਨਾਂ ਨੂੰ ਘਾਟਾ ਹੀ ਪੈਂਦਾ। ਜਗਾਤ ਇਹਨਾਂ ਵਾਸਤੇ ਆਈ ਆ, ਇਹ ਮੁਸਲਮਾਨਾਂ ਵਾਸਤੇ। ਕਿਉਂ ਇਹ ਜਗਾਤ ਮੁਸਲਮਾਨ ਲੈ ਸਕਦੇ, ਹੋਰ ਕੌਮ ਨੂੰ ਕਿਹਨੂੰ ਆਖੋ ਕਦੇ ਵੀ ਨਹੀਂ ਜਗਾਤ ਲੈਗਾ। ਮੁਸਲਮਾਨ ਕਹੋ ਆਓ ਜੀ ਮੈਨੂੰ ਆਉਣ ਦਿਓ, ਆਓ ਜੀ ਮੈਨੂੰ ਆਉਣ ਦਿਓ, ਭਾਵੇਂ ਮੌਲਵੀ ਹੋਵੇ ਭਾਵੇਂ ਮੈਂ ਹੋਵਾਂ, ਆਓ ਜੀ ਬਿਸਮਿਲ੍ਲਾ ਵਾਲਾ ਹੌਲਾ ਕੁਵੱਤ ਆਉਣ ਦਿਓ ਸਭ ਕੁਝ ਮੇਰੇ ਵਾਸਤੇ। ਇਹ ਸਾਡਾ ਰਵੱਈਆ ਹੈ। ਇਹ ਮੁਲਕ ਪਾਕਿਸਤਾਨ ਜਿਹੜਾ ਪਾਇਆ, ਪਾਕਿਸਤਾਨ ਪਾਕ ਵਾਸਤੇ। ਇਹ ਪਾਕਿਸਤਾਨ ਪਾਕ ਵਾਸਤੇ ਨਹੀਂ ਹੋਏ। ਜਿਹੜੇ ਬੰਦੇ ਪਾਕਿਸਤਾਨ ਵਿੱਚ ਆਏ ਸਨ ਨਾ, ਉਹ ਮਰ ਗਏ ਪਾਕ। ਇਹ ਹੀ ਪਾਕਿਸਤਾਨ ਪਾਕ ਹੋਇਆ। ਇਹਨਾਂ ਨੂੰ ਉਹ ਜਿਹੜਾ ਨਾ ਜ਼ਹਿਰ ਉਹ ਖਾਂਦੇ ਸੀ, ਉਹ ਇਹਨਾਂ ਦਾ ਡਾਲਾ ਜੀਆਂ। ਜਿਹੜੀ ਉਹ ਸ਼ਰਾਬ ਪੀਂਦੇ ਸੀ, ਉਹ ਇਹ ਪੀਂਦੇ ਨੇ। ਕਿਉਂ? ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਬਣਿਆ ਸੀ ਨਾ, ਤੇ ਲਾਹੌਰ ਤੇ ਜਿਹੜੇ ਇੱਧਰ ਦੇ ਸਰਦਾਰ ਸਨ ਨਾ, ਖੱਤਰੀ ਇੱਧਰ ਦੇ ਸਰਦਾਰ ਨਿਹਾਲ ਸਿੰਘ, ਜੁਬਾਲ ਸਿੰਘ, ਰਿਆਲ ਸਿੰਘ, ਇੱਥੋਂ ਦੀ ਗੱਲ ਫੇਰ ਕਰ ਰਹੇ ਜੀ। ਮੇਰੀ ਗੱਲ ਸੁਣ ਲੈਣਾ। ਉਦਮ ਸਿੰਘ ਦੱਸੋ ਤੂੰ ਉੱਥੇ ਜਾਣੀ ਆ? ਨਹੀਂ ਪਹਿਲੇ ਉੱਥੇ ਜਾਣੀ ਉੱਥੇ ਹੀ ਬਾਬਾ ਜੀ। ਨਹੀਂ ਮੈਂ ਕਹਿੰਦੇ, ਇੱਕ ਮਿੰਟ ਗੱਲ ਸੁਣੋ, ਪਹਿਲੇ ਨਾ ਉਸ ਪਿੰਡ ਦੀ ਗੱਲ ਕਰ ਲਈਏ, ਫਿਰ ਇੱਥੇ ਦੀ ਕਰਨੇ। ਅੱਛਾ, ਪਹਿਲੇ ਉਸ ਪਿੰਡ ਦੀ ਕਰ ਲਈਏ, ਫਿਰ ਇੱਧਰ ਦੀ ਕਰਨੇ। ਅੱਛਾ, ਉਸ ਪਿੰਡ ਦੇ ਵਿੱਚ ਤੁਹਾਡੇ ਕਿੰਨੇ ਘਰ ਦੱਸਿਆ ਜੇ? ਸਾਡੇ 12-14 ਘਰ। 12-14 ਘਰ ਕੰਬੋਆਂ ਦੇ। ਸਿੱਖ ਜੱਟਾਂ ਦੇ ਕਿੰਨੇ ਕੁ ਘਰ ਸਨ? ਜੱਟਾਂ ਦੇ ਵੀ 10-12 ਘਰ ਹਨ ਜਿਹੜੇ ਇੱਧਰ ਆਏ ਸਾਡੇ ਨਾਲ। ਅੱਛਾ, ਉਹ ਮੁਸਲਮਾਨ ਜੱਟ ਸਨ। ਸਿੱਖਾਂ ਦੇ ਕਿੰਨੇ ਕੁ ਘਰ ਸਨ? ਸਿੱਖਾਂ ਦੇ ਵੀ ਘਰ ਚੰਦ ਸਨ। ਅੱਛਾ, ਖੱਤਰੀ ਬਹੁਤੇ ਸਨ। ਖੱਤਰੀ ਬਹੁਤੇ ਸਨ। ਖੱਤਰੀ ਬਹੁਤੇ, ਸਾਈ ਵੀ ਬਹੁਤੇ ਸਨ। ਅੱਛਾ, ਤੇ ਕੋਈ ਚੰਦ ਘਰ ਹੈਗੇ ਨੇ 5-7 ਘਰ ਜਿਹੜੇ ਨਾ ਇਹ ਫਕੀਰਾਂ ਦੇ ਵੀ ਆ ਸਨ। ਅੱਛਾ ਜੀ। ਉਹਨਾਂ ਦਾ ਵੀ ਕਾਰੋਬਾਰ ਠੀਕ ਠਾਕ ਸੀ। ਅੱਛਾ, ਮਾਰ ਧਾੜ ਵੀ ਕਰ ਲੈਂਦੇ ਸੀ, ਡੰਡਾ ਵੀ ਫੇਰ ਲੈਂਦੇ ਸੀ। ਅੱਛਾ ਜੀ। ਤੇ ਉਹ ਵੀ ਨਾ ਕਈ ਬੰਦੇ ਡੰਡੇ ਵੀ ਫੇਰ ਲੈਂਦੇ ਨੇ। ਠੀਕ ਉਹ ਹੈ। ਜਿਸ ਵੇਲੇ ਉਹ ਹਿੰਦੁਸਤਾਨ ਜੋ ਪਾਕਿਸਤਾਨ ਬਣਿਆ ਨਾ, ਇਹ ਉਹ ਬਾਅਦ ਚ ਕਰਨੇ ਗੱਲ ਜੀ। ਅੱਛਾ, ਹਾਂਜੀ, ਉਹ ਬਾਅਦ ਚ ਕਰਨੇ। ਅੱਛਾ, ਉੱਥੇ ਜਿਹੜਾ ਸਭ ਤੋਂ ਵੱਡਾ ਜ਼ਿਮੀਂਦਾਰ ਕੌਣ ਸੀ? ਜ਼ਿਮੀਂਦਾਰ ਉੱਥੇ ਉਧਰ ਦੇ ਹੈਗੇ ਨੇ ਖੱਤਰੀ। ਜ਼ਿਮੀਂਦਾਰ ਖੱਤਰੀ ਉਧਰ ਦੇ ਜ਼ਿਮੀਂਦਾਰ ਖੱਤਰੀ ਹਨ। ਮੁਸਲਮਾਨ ਦੇ ਚੰਦ ਬੰਦੇ ਜਿਹੜੇ ਹਨ ਨਾ, ਕਿਸੇ ਦੀ ਵਿਗਾ ਕੇ 2 ਪੈਲੀਆਂ ਇੰਨੀ ਆ ਕਿ ਉਹ ਜ਼ਮੀਨ ਨਹੀਂ ਸੀ ਲੈਣ ਦਿੰਦੇ ਜ਼ਿਮੀਂਦਾਰਾਂ ਨੂੰ। ਉਹ ਆਪਣੇ ਨਾਂ ਸਭ ਕੁਝ ਪਹਿਲਾਂ ਉਹਨੇ ਕਰਨਾ ਕੀ ਹੈ ਵੀ ਜਿਹੜਾ ਮਾਲ ਹੋਣਾ ਨਾ ਸਮਾਈ ਦਾ, ਉਹ ਜ਼ਿਮੀਂਦਾਰਾਂ ਨੂੰ ਦਿੰਦੇ ਰਹਿਣਾ, ਦਵਾਨੀ ਰੁਪਈਆ ਲੈਂਦੇ ਰਹਿਣਾ। ਅਤੇ ਉਹ ਮਾਲ ਸਾਰਾ ਆਪਣੇ ਖਾਤੇ ਲਿਖੀ ਜਾਣਾ। ਜਿਸ ਵੇਲੇ ਆਉਣਾ ਸਾਲ ਹਿਸਾਬ ਕਰਨਾ, ਅਤੇ ਉਹ ਮਾਲ ਸਾਰਾ ਸ਼ਾਹ ਦਾ, ਮਾਲ ਸ਼ਾਹ ਦਾ ਹੋ ਜਾਣਾ। ਉਹ ਫਿਰ ਉਹਨਾਂ ਮਾਲ ਜ਼ਿਮੀਂਦਾਰਾਂ ਨੇ ਆਖਣਾ ਸ਼ਾਹ ਜੀ ਦਾਣੇ ਚਾਹੀਦੇ, ਉਹਨਾਂ ਨਾਲ ਮਾਲ ਲੈ ਜਾਓ ਜਿਹਨੇ ਖਾਣੇ। ਉਹਨਾਂ ਨੂੰ ਉਹਨਾਂ ਦੇ ਟਕਾ ਰੁਪਈਆ ਵੱਧਦਾ ਸੀ। ਉਹਨਾਂ ਆਉਣਾ ਲਓ ਜੀ ਮਾਲ ਲੈ ਜਾਣਾ, ਫਿਰ ਲੈ ਜਾਣੇ, ਫਿਰ ਖਾਂਦੇ ਰਹਿਣਾ। 6 ਮਹੀਨੇ ਖਾਂਦੇ ਆ, ਜਿਹੜੇ 6 ਮਹੀਨੇ ਲੰਘਣਾ ਆਉਣਾ ਸ਼ਾਹ ਜੀ ਦਾਣੇ ਚਾਹੀਦੇ, ਮਾਲ ਲੈ ਜਾਓ ਜਿਹਨੇ ਮਰਜ਼ੀ ਆ। ਉਹ ਜਿਸ ਵੇਲੇ ਸਾਰਾ ਕੰਮ ਨਿਬੜਾ ਲਿਆ ਹੋਇਆ, ਜਿਹੜੇ ਛੋਟੂ ਰਾਮ ਹੋਇਆ, ਉਹਨੇ ਆਖਿਆ ਵੀ ਗੱਲ ਕਰੋ ਵੀ ਇਹਨਾਂ ਨੂੰ ਇਹ ਕੌਮ ਨੂੰ ਦਬਾਤਾ, ਕੌਮ ਨੂੰ ਦਬਾਤਾ ਤੇ ਗੱਲ ਕਰੋ ਕਿੰਨਾ ਕਰਜ਼ਾ। ਉਹਨੇ ਆਖਿਆ ਜੀ 2 ਗੱਲਾਂ ਨੇ ਮੇਰੀਆਂ, ਦੱਸੋ। ਉਹਨੇ ਆਖਿਆ ਜੇ ਰੱਖੋ ਵਿਆਜ ਰੱਖਣਾ ਜੇ ਕਿ ਮੂੰਹ ਰੱਖਣਾ ਜੇ। ਉਹਨਾਂ ਸੋਚਿਆ ਵੀ ਜੇ ਅਸੀਂ ਵਿਆਜ ਜਿਹੜਾ ਨਾ ਮੂਲ ਨਾਲੋਂ ਵਿਆਜ ਵੱਧਦੇ, ਸਮਝੀ ਗੱਲ। ਉਹ ਤੇ 10 ਰੁਪਈਏ ਦੇ 10 ਨੂੰ ਆਹ 100 ਲਾਇਆ ਹੌਲੀ ਹੌਲੀ। ਉਹਨੇ ਆਖਿਆ ਜੀ ਅਸਾਂ ਮੂਲ ਨਹੀਂ ਰੱਖਣਾ, ਵਿਆਜ ਰੱਖਣਾ। ਉਹਨੇ ਆਖਿਆ ਜੇ ਮੂਲ ਨਹੀਂ ਨਾ ਰੱਖਣਾ, ਵਿਆਜ ਰੱਖਣਾ, ਤੇ ਮੂਲ ਵੀ ਗਿਆ ਤੇ ਵਿਆਜ ਉਹਨੇ ਸਾਰੀਆਂ ਵਹੀਆਂ ਲੂਹ ਦਿੱਤੀਆਂ। ਛੋਟੂ ਰਾਮ ਨੇ ਵਹੀਆਂ ਲੂਹੀਆਂ। ਪਿੰਡ ਦਾ ਸੀ ਛੋਟੂ ਰਾਮ? ਪਿੰਡ ਦਾ ਛੋਟੂ ਰਾਮ, ਉਹ ਇਲਾਕੇ ਦਾ ਛੋਟੂ ਰਾਮ ਸੀ ਨਾ, ਮਤਲਬ ਜ਼ੈਲਦਾਰ ਸੀ ਜੇ ਨਾਮ ਹੈ ਨਾ। ਹੁਣ ਤੂੰ ਮਰਾ ਕਾਰੋਬਾਰ ਕਰਨਾ ਹੈ ਤੇ ਤੇਰੀ ਚੌਧਰੀ ਆਦਮੀ ਸੀ। ਉਹਨੇ ਛੋਟੂ ਰਾਮ ਨੇ ਫਿਰ ਵਹੀਆਂ ਲੂਹ ਦਿੱਤੀਆਂ ਸਾਰੀਆਂ ਹੀ। ਉਹਨੇ ਆਖਿਆ ਜੇ ਵਿਆਜ ਮੂਲ ਨਹੀਂ ਹੈਗਾ ਤੇ ਵਿਆਜ ਕਿੱਥੋਂ, ਚਲੋ ਵਿਆਜ ਵੀ ਗਿਆ ਤੇ ਮੂਲ ਵੀ ਗਿਆ। ਉਹਨੇ ਤਾਂ ਦੁਨੀਆ ਨੂੰ ਬਚਾਇਆ ਹੈ, ਨਹੀਂ ਤੇ ਉਹ ਨਹੀਂ ਸੀ ਲੋਕ ਛੱਡਦੇ। ਉਹ ਆਂਦੇ ਸਾਨੂੰ ਟਕਾ ਰੁਪਈਆ ਵੀ ਆਉਂਦਾ ਨਾ, ਸਾਡਾ ਹੀ ਹੈ ਨਾ, ਇਹਨਾਂ ਦਾ ਤਾਂ ਨਹੀਂ। ਇੱਕ ਸ਼ਾਹ ਸੀ, ਉਹਨੂੰ ਆ ਗਿਆ ਸ਼ਾਹ ਜੀ ਕਣਕ ਪੱਕੀ ਹੈ ਤੇ ਤੁਸੀਂ 5-7 ਭਰੀਆਂ ਤੂੜੀ ਲੈ ਜਾਓ ਮੁਫਤ ਜਣੀ ਨੂੰ, ਚਲੋ ਸ਼ਾਹ ਹੈ।
ਉਹਨੇ ਮਾਲ ਜੀ ਬਾਹਰ ਦਿਓ ਉਹ ਵਧੀਆਂ 6 ਮਹੀਨੇ ਲੰਘੇ ਤੇ ਉਹ ਤੂੜੀ ਮੰਗੀ ਸ਼ਾਹ ਜੀ ਤੂੜੀ ਚਾਹੀਦੀ ਆ ਉਹਨੇ ਇੰਝ ਕੰਮ ਕਰੋ ਉਹ ਮਲ ਚਾਰ ਲਓ ਉਹ ਚਾਰੀ ਜਿਹੜੀ ਸਵਾਦ ਸਿਆਲ ਲੰਘਿਆ ਤੇ 5 ਭਰੀਆਂ 10 ਭਰੀਆਂ ਉਹਨਾਂ ਨੇ ਬਣਾ ਲਈਆਂ। ਫਿਰ ਅਗਲੇ ਸਾਲ ਆ ਗਿਆ ਸਾੜੀਆਂ ਬੰਨ੍ਹ ਦਿਓ ਉੱਥੇ ਬੰਨ੍ਹ ਕੇ ਫਿਰ ਅਗਲੀ 13 ਸਾਲ ਚੜਿਆ ਸ਼ਾਹ ਜੀ ਤੂੜੀ ਮੁੱਕ ਗਈ ਆ ਉਹਨੇ ਸ਼ਾਹ ਜੀ ਚਾਰੋ ਪੁੱਤਰਾ ਉਹ ਮਲ ਤੁਹਾਡੀ ਆ। ਉਹ ਜਿਹੜੇ 13 ਸਾਲ ਵੀ ਚੜਿਆ ਤੇ 13 ਸਾਲ ਜਿਹੜੇ ਲੰਘਿਆ ਨਾ ਤੇ ਉਹ ਸਾਡੀਆਂ 20 ਪੰਨਾਂ ਤੇ ਉਹਨਾਂ ਨੂੰ 40 ਪੰਨਾਂ ਦੇਣੀਆਂ ਪੈ ਗਈਆਂ। ਜਿਹੜੀ 40 ਪੰਨਾਂ ਦੇ ਗਿਆ ਤੇ ਆ ਗਿਆ ਵੀ ਹੁਣ ਸ਼ਾਹ ਜੀ ਹਿਸਾਬ ਕਰ ਲਓ ਉਹ 30 ਰੁਪਏ ਦਿੱਤੇ ਸ਼ਾਹ ਨੂੰ ਤੇ ਤਾਂ ਜਾਨ ਛੁੱਟੀ। ਪੈਸੇ ਵੀ ਸਾਡੇ ਤੂੜੀ ਵੀ ਸਾਡੀ ਕੀ ਚਾਲ ਪੈਸੇ ਵੀ ਸਾਡੇ ਤੇ ਤੂੜੀ ਵੀ ਸਾਡੀ। ਉਹ ਜਿਸ ਵੇਲੇ ਅੱਲਾਹ ਪਾਕ ਦਾ ਕੁਦਰਤ ਨਿਜ਼ਾਮ ਹੋਇਆ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਬਣ ਲੱਗਾ ਤੇ ਜਿਹੜੇ ਸਾਡੇ ਵੇਲੇ ਸਿਆਸਤਦਾਨ ਉਹਨਾਂ ਨੂੰ ਪਤਾ ਲੱਗ ਗਿਆ ਕਿ ਪਾਕਿਸਤਾਨ ਤੇ ਹਿੰਦੁਸਤਾਨ ਬਣਨਾ ਤੇ ਹਿੰਦੁਸਤਾਨ ਚੜ੍ਹਦੀ ਦੁਨੀਆ ਲੈਂਦੇ ਜਾਵੇਗੀ ਲੈਂਦੇ ਨਹੀਂ ਚੜ੍ਹਦੇ ਜਾਵੇਗੀ। ਉਹਨਾਂ ਲੋਕਾਂ ਸਾਡੇ ਨੇ ਸੋਚਿਆ ਵੀ ਉਹ ਕਿਸ ਤਰ੍ਹਾਂ ਜਾਏਗੀ। ਅੱਛਾ ਇੱਕ ਮਿੰਟ ਜਰਾ ਤੁਹਾਡੀ ਗੱਲ ਤੁਹਾਡੀ ਉੱਥੇ ਪਹਿਲੀ ਕਿੰਨੀ ਸਾਜੇ? ਸਾਡੀ ਹੈਗੀ ਸੀ ਸਿਰਫ 18 ਕਨਾਲਾਂ 18 ਕਨਾਲਾਂ। ਉਹ ਵੀ 18 ਕਨਾਲਾਂ ਇਸ ਤਰ੍ਹਾਂ ਸੀ ਇਹ ਉਹ ਸਾਡੀ ਪਈ ਚੱਠੇ ਸੀੜੇ ਚੱਠੇ ਸੀੜੇ ਪਿੰਡ ਸੀ। ਅੱਛਾ ਉਹ ਸਾਡੇ ਵੱਡੇ ਜਿਹੜੇ ਸਾਡਾ ਦਾਦਾ ਪੜਦਾਦਾ ਹਾਂਜੀ ਉਦੋਂ ਇਸ ਤਰ੍ਹਾਂ ਦਾ ਰਿਵਾਜ਼ ਸੀ ਸਿੱਖਾਂ ਦਾ ਆਸ ਪਿੰਡੋਂ ਬੰਦਾ ਮਾਰ ਕੇ ਉਸ ਪਿੰਡ ਮਰਾ ਤੋੜ ਗਿਆ ਤੇ ਉਹ ਕੋਈ ਨਹੀਂ ਪੁੱਛਦਾ ਉਹਨਾਂ ਦੀ ਬਾਤਚੀਤ ਸੀ ਸਿੱਖਾਂ ਦੀ। ਉਹ ਉੱਥੋਂ ਮਾਰ ਕੇ ਤੇ ਫਿਰ ਇੱਥੇ ਆ ਗਿਆ ਉਹ ਜ਼ਮੀਨ ਵੀ ਗਈ ਉਹ ਜ਼ਮੀਨ ਮੁੜ ਕੇ ਪੁੱਛੀ ਨਾ ਗਿਆ। ਸਹੀ ਹੋ ਗਿਆ। ਵਜ੍ਹਾ ਹੈ ਕਿ ਉਹ ਜਿਸ ਵੇਲੇ ਪਾਕਿਸਤਾਨ ਤੇ ਹਿੰਦੁਸਤਾਨ ਬਣ ਲੱਗਾ ਪਿੰਡ ਦੇ ਵਿੱਚ ਤੁਹਾਡਾ ਘਰ ਕਿਹੜੇ ਪਾਸੇ ਦੱਸਿਆ ਜੀ? ਸਾਡਾ ਘਰ ਹੈਗਾ ਸੀ ਦੱਖਣ ਪਹਾੜ ਦੀ ਲਹਿੰਦੇ ਚੜ੍ਹਦੇ ਦੀ ਸੜਕ ਸੀ। ਲਹਿੰਦੇ ਚੜ੍ਹਦੇ ਦੀ ਸੜਕ ਸੀ। ਸੜਕ ਸੀ। ਅੱਛਾ ਜੀ। ਤੇ ਸੜਕੋਂ ਪਹਾੜ ਬਣੇ ਘਰ ਸੀ। ਅੱਛਾ ਜੀ। ਤੇ ਗਲੀ ਆਉਂਦੀ ਸੀ ਪਹਾੜ ਬਣੇ ਨੂੰ ਗਲੀ ਆਣ ਕੇ ਨਾ ਕਰੀਬਨ 1 ਵਿਗਾ ਅੱਗੇ ਆਣ ਕੇ ਤੇ ਬੂਆ ਲਹਿੰਦੇ ਨੂੰ ਸੀ ਉਸ ਅੰਦਰ ਅਸੀਂ 12-14 ਘਰ ਇੱਕ ਬਲਾਦੀ 'ਚ ਰਹਿੰਦੇ ਸਾਂ ਇੱਕ ਵਿਹੜੇ 'ਚ। ਇੱਕ ਵਿਹੜੇ 'ਚ। ਵਿਹੜਾ ਬਹੁਤ ਵੱਡਾ ਹੋਣਾ। 2-3 ਕਲਾਂ ਦਾ ਵਿਹੜਾ ਸੀ। ਅੱਛਾ। ਇੱਥੇ ਘਰ ਉਹਦਾ ਫਲਾਣੇ ਦਾ ਇੱਥੇ ਟਿਕਣੇ ਦਾ ਇੱਥੇ ਚਾਚੇ ਦਾ ਇੱਥੇ ਦਾਦੇ ਦਾ ਇੱਥੇ ਫਲਾਣੇ ਦਾ ਇੱਥੇ ਸਾਰਿਆਂ ਦੇ ਉਹ ਵਿਹੜੇ ਘਰ ਸੀ ਤੇ ਖੂਹਾਂ ਦੀ ਵਾਹੀ ਸੀ। ਸਹੀ ਵਾਹੀ ਖੂਹਾਂ ਦੀ ਸੀ। ਤੁਹਾਡੇ ਨਾਲ ਗੁਆਂਢੀ ਕਿਹੜੇ ਸਨ? ਮੁਸਲਮਾਨ ਸਨ? ਨਹੀਂ ਸਾਡੇ ਨਾਲ ਗੁਆਂਢੀ ਮੁਸਲਮਾਨ ਸਨ। ਕੋਈ ਜੱਟ ਵੀ ਹੈਗੇ ਸਨ। ਜੱਟ ਕਿਹੜੇ ਸਨ? ਉਹ ਜੱਟ ਇਹ ਬੋੜੇਵਾਲ ਚਲੇ ਗਏ ਨੇ। ਉਹ ਬੋੜੇਵਾਲ ਬੋੜੇਵਾਲਾ ਕਿਹੜੀ ਜ਼ਿਲ੍ਹਾ ਤਹਿਸੀਲ ਆਉਂਦੀ? ਜ਼ਿਲ੍ਹਾ ਫੈਸਲਾਬਾਦ ਚ। ਜ਼ਿਲ੍ਹਾ ਫੈਸਲਾਬਾਦ। ਉੱਥੇ ਚਲੇ ਗਏ ਨੇ। ਉਹਨਾਂ ਨੂੰ ਪਤਾ ਹੈ ਉਹ ਉਧਰ ਦੇ ਨੇ। ਉਹ ਕੁਝ ਉੱਥੇ ਲੈ ਗਿਆ ਕੁਝ ਇੱਧਰ ਆ ਗਿਆ ਜਿੱਥੇ ਲੈ ਕੇ ਮੁੜ ਕੇ ਜ਼ਮੀਨ ਲੱਭ ਗਈ ਉਹ ਲੈ ਗਏ। ਉਹ ਫਿਰ ਹੌਲੀ ਹੁੰਦਿਆਂ ਜਿਸ ਵੇਲੇ ਪਤਾ ਲੱਗਾ ਜੀ ਯਾਰ ਜੀ ਆ ਕਾਂਗਰਸ ਬਣ ਗਈ ਹੈ। ਅੱਛਾ ਖੂਹ ਕਿੱਥੇ ਕਰਕੇ ਹੁੰਦੇ ਸੀ? ਉਹ ਹੈਗਾ ਸੀ ਇੱਕ ਪਿੰਡੋਂ ਦੱਖਣ ਬੰਨੇ ਵੱਡੀਆਂ ਸੋਈਆਂ ਸੀ ਉੱਥੇ ਖੂਹ ਸੀ। ਵੱਡੀਆਂ ਸੋਈਆਂ ਦੇ ਕੋਲ? ਹਾਂ ਵੱਡੀਆਂ ਸੋਈਆਂ ਦੇ ਨਾਲ ਸੀ ਉੱਚਾ ਖੂਹ ਸੀ। ਉਹ ਖੂਹ ਦੇ ਉੱਤੇ ਜੰਗਲ ਚਾਲ ਨੇ ਨਾਲ ਉਹਦੇ ਫਿਰ ਸਗੋਂ ਉਹਦੇ ਉਹਨੇ 5 ਪਾਲੀਆਂ ਜ਼ਮੀਨ ਵੀ ਇਸ ਬਣੇ ਬਾਗ ਲਗਾ ਰਹੀ ਉਹ ਵੀ ਲਾਇਆ ਉੱਥੇ ਬੜਾ ਰੋਡ ਕੋ ਬੜੀ ਸੀ ਉਹ ਰਾਹ ਹੁੰਦਾ ਸੀ ਉਹ ਵੀ ਕਿਸੇ ਜ਼ਮਾਨੇ 'ਚ ਵਗਦਾ ਸੀ ਹੁਣ ਵੀ ਵਗਦਾ ਸੀ ਹਜਾ। ਫਿਰ ਉਹ ਜਿਹੜਾ ਇੱਕ ਖੂਹ ਹੁੰਦਾ ਸੀ ਸਾਡਾ ਰੰਗਣਾ ਵਾਲਾ ਉਹ ਲਹਿੰਦੇ ਬਣੇ ਹੁੰਦਾ ਸੀ। ਰੰਗਣਾ ਵਾਲਾ ਲਹਿੰਦੇ ਪਾਸੇ ਖੂਹ ਸੀ। ਉਹ ਰੰਗੜ ਹੋਣਗੇ ਰਾਜਪੂਤ ਹੋਣਗੇ ਤੇ ਨਾਂ ਰੰਗਣਾ ਰੱਖਦਾ। ਰਾਜਪੂਤ ਦੇ 4-5 ਭਾਤਾਂ ਦਾ ਹੁੰਦਾ ਹੈ। ਇੱਕ ਰਾਜਪੂਤ ਹੁੰਦਾ ਇੱਕ ਰੰਗਣ ਹੁੰਦਾ ਇੱਕ ਹੜਾਊ ਹੁੰਦਾ ਹੈ ਇੱਕ ਹੁੰਦਾ ਉਹ ਤਿੰਨਾਂ 4 ਭਾਤਾਂ ਦੇ ਰਾਜਪੂਤ ਹੁੰਦੇ ਨੇ। ਉਹ ਬਜਾਏ ਕਿ ਇਸ ਤਰ੍ਹਾਂ ਸੀ। ਫਿਰ ਸਾਡੇ ਜ਼ਮਾਨੇ ਜਿਸ ਵੇਲੇ ਉਹ ਸਾਡੀ ਕੋ ਥੋੜ੍ਹੀ ਜਿਹੀ ਰਹਿਸ ਆ ਗਈ ਬਾਬਾ ਆ ਗਿਆ ਜੀ ਉਹ ਜਿਸ ਵੇਲੇ ਆ ਗਈ ਤੇ ਫਿਰ ਉਹ ਪਤਾ ਕੀ ਬਣਿਆ ਫਿਰ ਜੀ ਆਹ ਸੋਚਿਆ ਸਾਨੂੰ ਦੱਸਣ ਲੱਗੇ ਜੀ ਕਾਂਗਰਸ ਬਣ ਗਈ ਹੈ। ਪਾਕਿਸਤਾਨ ਦੇ ਹਿੰਦੁਸਤਾਨ ਬਣ ਲੱਗਾ। ਅਸਾਂ ਕਿਹਾ ਉਹ ਕਰੀ ਬਣੇਗਾ ਉਹ ਜੀ ਦੁਨੀਆ ਲੈ ਕੇ ਚੜ੍ਹਦੀ ਦੁਨੀਆ ਲੈ ਇਹਨਾਂ ਨੂੰ ਇੱਧਰ ਆ ਜਾਂਦੇ ਇਹਨਾਂ ਦੀ ਲੱਗ ਕਰ ਦੁਨੀਆ ਚੜ੍ਹਦੀ ਲੈਂਦੇ ਜਾਏਗੀ ਚੜ੍ਹਦੇ ਜਾਏਗੀ। ਅਸਾਂ ਕਿ ਉਹ ਕਿਸ ਤਰ੍ਹਾਂ ਜਾਏਗੀ? ਆਓ ਇਹ ਵੇਖੋ ਜੀ ਇਸ ਤਰ੍ਹਾਂ ਜਾਵੇ 3-4 ਦਾ ਜਦੋਂ ਪਾਕਿਸਤਾਨ ਦੇ ਹਿੰਦੁਸਤਾਨ ਬਣ ਲੱਗਾ ਪਿੰਡ ਜਾਣਾ ਮੱਝਾਂ ਛੱਡ ਹੋਣੀਆਂ ਰਿੰਗਣੀਆਂ ਦੁੱਧ ਵੀ ਛੱਡਤੇ ਲੋਕ ਚੁੱਲ੍ਹੇ ਛੱਡਤੇ ਆਪਣੀਆਂ ਜਾਨਾਂ ਬਚਾਉਣਾ ਬਚਾ ਕੇ ਇਸ ਤਰ੍ਹਾਂ ਫਿਰ ਨਿਕਲੇ ਤੇ ਇਸ ਤਰ੍ਹਾਂ ਹੌਲੀ ਫਿਰ ਉਹ ਜੇ ਕਾਂਗਰਸ ਬਣੀ ਪਤਾ ਲੱਗ ਗਿਆ ਜੀ ਪਾਕਿਸਤਾਨ ਬਣ ਗਿਆ। ਜਸੇ ਪਿੰਡਾਂ 'ਚ ਪੈਣ ਲੈ ਵੀ ਆਹ ਫਲਾਣੇ ਪਿੰਡਾਂ ਅੱਗ ਲੱਗ ਗਈ ਆ ਅੰਮ੍ਰਿਤਸਰ ਲੱਗ ਗਈ ਉਹ ਇੱਥੇ ਆਹ ਲੱਗ ਗਈ ਇੱਥੇ ਆਹ ਲੱਗ ਗਈ ਰੌਲਾ ਪੈ ਗਿਆ। ਉਹ ਕੰਮ ਕਰ ਸਾਡਾ ਦੁਨੀਆ ਆਪਣੀ ਪੈ ਗਈ। ਜਿਹੜੇ ਆਪਣੇ ਉਹ ਵੀ ਬਗਾਨੇ ਹੋ ਗਏ ਜਿਹੜੇ ਬਗਾਨੇ ਸੀ ਉਹ ਵੀ ਆਪਣੇ ਹੋ ਗਏ। ਜਿਸ ਵੇਲੇ ਹਿੰਦੁਸਤਾਨ ਤੇ ਪਾਕਿਸਤਾਨ ਬਣਿਆ ਤੇ ਲਾਹੌਰ ਅਸੀਂ ਆਏ। ਪਿੰਡੋਂ ਜਿਸ ਵਕਤ ਤੁਸੀਂ ਨਿਕਲੇ ਤੁਹਾਡੇ ਪਿੰਡ ਤੇ ਕੋਈ ਹਮਲਾ ਤਾਂ ਨਹੀਂ ਹੋਇਆ? ਨਹੀਂ ਸਾਡੇ ਪਿੰਡ ਤੇ ਹਮਲਾ ਨਹੀਂ ਹੋਇਆ। ਸਾਡੇ ਪਿੰਡ ਦੇ ਅਸੀਂ 85 ਪਿੰਡ ਸਨ ਜਿਹੜੀਆਂ ਵੱਡੀਆਂ ਨਾਗਾਂ 'ਚ ਬੈਠੇ ਸਨ ਇੱਕ ਜਗ੍ਹਾ। ਤੁਹਾਡਾ ਕੈਂਪ ਜਿਸ ਟਾਈਮ ਪਿੰਡੋਂ ਤੁਸੀਂ ਨਿਕਲੇ ਹੋ ਕੈਂਪ ਜਿਹੜਾ ਬਣਿਆ ਸੀ ਨਾ ਜਿਹੜਾ ਤੁਹਾਡਾ ਕੈਂਪ ਬਣਿਆ ਸੀ ਕਿਹੜੀ ਜਗ੍ਹਾ ਬਣਿਆ ਸੀ? ਨਾਗਾਂ ਦਾ। ਨਾਗਾਂ। ਪਿੰਡ ਦੇ ਜਿਹੜੇ ਸਿੱਖ
ਸਰਦਾਰ ਸਨ, ਖੱਤਰੀ ਸਨ, ਹਿੰਦੂ ਸਨ, ਪਿੰਡੋਂ ਨਿਕਲ ਲੱਗਿਆ, ਉਹਨਾਂ ਦਾ ਕੀ ਰਵੱਈਆ ਸੀ ਤੁਹਾਡੇ ਉਹਨਾਂ ਦਾ ਨਾਲ? ਸਾਡੇ ਨਾਲ ਕੋਈ ਰਵੱਈਆ ਨਹੀਂ ਉਹਨਾਂ ਪੈੜਾ ਵਰਤਿਆ, ਉਹਨਾਂ ਸਾਡੇ ਨਾਲ ਕੋਈ ਰਵੱਈਆ ਨਹੀਂ ਪੈੜਾ। ਉਹ ਜਿਹੜੇ ਉੱਥੇ ਕਰੀਬਨ ਵਾਹਵਾ ਜੀ ਸਨ, ਵਾਹਵਾ ਕਾਫੀ ਜੀ ਕਾਫਲਾ ਬਣਿਆ, ਤੇ ਉਹ ਫਿਰ ਜਿਹੜੇ ਸਿੱਖ ਸਨ ਨਾ, ਜਦੋਂ ਆਪੋ ਆਪਣੀ ਬਗਾਣੀਏ ਨੇ ਮੈਂ ਆਹ ਫਲਾਣੀ ਬਲਾਦੀ ਜਾਂ ਫਲਾਣੀ ਬਲਾਦੀ, ਉਹਨਾਂ ਫਿਰ ਸਿੱਖਾਂ ਇਹ ਵੀ ਸੋਚਿਆ ਵੀ ਇਹ ਨਾਗਾ 'ਚੋਂ ਇੱਕ ਜੀ ਨਹੀਂ ਨਿਕਲਣਾ ਚਾਹੀਦਾ। ਉਹ ਕੁਦਰਤ ਦਾ 2-3 ਖੱਤਰੀ ਫੌਜ ਦੇ ਬੰਦੇ ਆਏ ਨੇ, ਉਹ ਅੱਲਾਹ ਪਾਕ ਦਾ ਐਸਾ ਕੰਮ ਹੋਇਆ, ਤਿੜੀ ਹੋਈ, ਪਤਾ ਨਹੀਂ ਲੱਗਾ ਕਿੱਧਰ ਗਏ ਨੇ, ਖੂਹਾਂ ਵਿੱਚ ਦੁਨੀਆ ਸੁੱਟੀ ਆ ਮਾਰ ਮਾਰ ਕੇ। ਇਹ ਮੁਸਲਮਾਨ ਸਹੀ ਸਲਾਮਤ ਬਚੇ ਨੇ, ਇੱਕ ਮੁਸਲਮਾਨ ਨਹੀਂ ਮਰਿਆ। ਅੱਲਾਹ ਪਾਕ ਦਾ ਕਰਮ ਸ਼ਹਿਨਸ਼ਾਹ ਆਇਆ। ਜਦੋਂ ਲਾਹੌਰ ਆਏ ਆ, ਨਹੀਂ, ਜਿਸ ਟਾਈਮ ਤੁਸੀਂ ਪਿੰਡੋਂ ਨਿਕਲੇ ਕਿਹੜੀ ਜਗ੍ਹਾ ਗਏ ਪਹਿਲੋਂ? ਅੱਜ ਤੋਂ ਪਹਿਲਾਂ ਜਗ੍ਹਾ ਜੀ ਅਸੀਂ ਗਿਆ ਜੀ, ਇੱਥੋਂ ਜਿਉਂ ਚੱਲੇ ਨਾ ਆਪਣਾ ਗਿਆ ਨਾਰੋਵਾਲ ਨੂੰ। ਨਹੀਂ, ਆਪਣੇ ਪਿੰਡੋਂ ਜਿਸ ਟਾਈਮ ਨਿਕਲੇ ਪਹਿਲਾਂ ਨਾਗਾ ਯਾਰ, ਨਾਗੇ ਕਿੰਨੇ ਦਿਨ ਰਹੇ? ਨਾਗਾ ਰਹੇ ਅਸਾਂ ਵੀ ਸਵੇਰੇ ਚਲੇ ਜਾਣਾ, ਅੱਛਾ, ਤੇ ਸ਼ਾਮ ਨੂੰ ਆਉਣਾ, ਮੱਝਾਂ ਨਿੰਗਣੀਆਂ ਉਹ ਛੱਡ ਕੇ 2-3 ਰ ਪੈਰ ਕਰਾ ਗਏ। ਅੱਛਾ, ਫਿਰ ਆ ਜਾਂਦੇ, ਅੱਛਾ, ਉਹ ਫਿਰ ਭੱਜਣਾ ਥੋੜਾ, ਠੀਕ ਆਪ ਹੈ। ਆਪਣੀ ਜਾਨਾਂ ਬਚਾ ਕੇ ਵਿੱਚ ਜੁੜੀਆਂ ਹਰ ਇੱਕ ਚੀਜ਼ ਛੱਡ ਗਏ। ਮੀਆਂ ਵਰਦੇ 'ਚ ਵੀ ਤੁਰੇ ਆਏ ਆ, ਕੋਈ ਨਹੀਂ ਉਹ ਸਭ। ਫਿਰ ਕਿੱਥੇ ਆਏ ਜਿਸ ਟਾਈਮ ਨਾਗਾਂ ਤੋਂ ਚੱਲੇ ਤੁਸੀਂ? ਫਿਰ ਉੱਥੋਂ ਚਲੇ ਆਏ ਆ ਜੀ ਅਸੀਂ, ਵਾਲੇ ਕੋ ਆਇਆ ਸੀ। ਅਸੀਂ ਫਿਰ ਬਾਬਾ ਜੀ ਉੱਥੋਂ ਬੈਠੇ ਆ ਸਿਆਲਕੋਟ ਨੂੰ। ਅੱਛਾ ਜੀ, ਸਿਆਲਕੋਟ ਤੋਂ ਫਿਰ ਆਈਏ ਵਜ਼ੀਰਾਬਾਦ। ਅੱਛਾ ਜੀ, ਨਾਰੋਵਾਲ ਦਾਰੋ ਨੇ ਸਿਆਲਕੋਟ ਤੋਂ ਫਿਰ ਵਜ਼ੀਰਾਬਾਦ ਤੋਂ ਫਿਰ ਗਏ ਫੈਸਲਾਬਾਦ ਤੋਂ ਫਿਰ ਆਏ ਕੁੜੀ ਬਲਾ, ਇੱਧਰੇ ਆ ਜਾਂਦਾ ਹੈ, ਇੱਧਰੇ ਕੁੜੀ ਬਲਾ। ਉੱਥੇ ਕਈ ਜੀ ਸਾਡੇ ਬੜੇ ਪੁਰੇ ਕੁੜੀ ਬਲਾ। ਉਹ ਕਿਸ ਤਰ੍ਹਾਂ? ਬਿਮਾਰੀ, ਅੱਛਾ, ਬਿਮਾਰੀ, ਪਾਣੀ ਲਾਗ ਹੋ ਗਈ, ਮਰ ਗਿਆ ਜੀ। ਉਹ ਸਾਡੀ ਆ ਵੇ ਪਾਣੀ ਲਾਗ ਹੋ ਗਈ, ਮਰ ਗਿਆ। ਅਜੇ ਕਬਰ ਕੱਢਣ ਲਿਆ, ਉਹ ਜੇ ਡੱਬੇ ਨਹੀਂ ਮਗਰੋਂ ਫਿਰ ਮਰ ਗਿਆ, ਫਿਰ ਕੋ ਮਰ ਗਿਆ, ਫਿਰ ਕਬਰ ਪਾਣੀ ਲਾਗ ਹੋ ਗਈ। ਫਿਰ ਅਸੀਂ ਗਏ ਫੈਸਲਾਬਾਦ ਰਹੇ ਕੋਈ ਚੰਦ ਦਿਨ। ਫਿਰ ਇੱਥੇ ਸਾਡਾ ਬੰਦਾ ਜੀ, ਫਿਰ ਸਾਨੂੰ ਉਹ ਲਿਆ ਸ਼ਹਿਰ। ਫਿਰ ਅਸੀਂ ਗੱਡੇ 'ਤੇ ਆਏ ਆ, ਉਦੋਂ ਗੱਡਿਆਂ 'ਤੇ ਆਉਂਦੇ ਜੀ, ਗੱਡਿਆਂ 'ਤੇ ਆਣ ਕੇ ਫਿਰ ਇੱਥੇ ਆ। ਸਾਨੂੰ ਐਵੇਂ ਨਾ ਕਿਸੇ ਨੂੰ ਠੱਠਾ ਜਿਹਾ ਕੁੱਠੀਆ ਮਿਲ ਗਿਆ ਜੀ, ਕਿਸੇ ਨੂੰ ਇੱਕ ਕੱਟਾ ਮਿਲਿਆ ਜੀ, ਕਿਸੇ ਨੂੰ ਵੱਛਾ ਮਿਲਿਆ ਜੀ। ਉਹ ਸਾਈ ਸਾਨੂੰ ਕਹਿਣ ਇਹਨਾਂ ਦੇ ਜੀ ਗਣੋ, ਇਹਨੂੰ ਦਾਣੇ ਦਈਏ। ਲੈ ਫਿਰ ਸਾਈ ਸਾਨੂੰ ਦਾਣੇ ਗਿਣ ਦੇਣੇ। ਫਿਰ ਸਾਨੂੰ 5 ਪਾਈਆਂ ਮਿਲੀਆਂ ਆ, ਇੱਕ ਜੀ ਦੀ ਇੱਕ ਪਾਈ। ਜਿਹਦੇ 5 ਜੀ ਉਹਨੂੰ 5 ਪਾਈਆਂ ਮਿਲੀਆਂ, ਜਿਹਦੇ 4 ਜੀ ਉਹਨੂੰ 4 ਪਾਈਆਂ ਮਿਲੀਆਂ। ਉਹ ਚੰਦ ਦਿਨ ਫਿਰ ਵਾਹੀ ਕੀਤੀ। ਫਿਰ ਉਹ ਫੌਜੀ ਹਕੂਮਤ ਹੋ ਗਈ, ਉਹ ਫਿਰ ਚੰਦ ਦਿਨ ਫੌਜ ਨੇ ਵਾਹੀ। ਫਿਰ ਹੌਲੀ ਹੌਲੀ ਇਸ ਤਰ੍ਹਾਂ ਬਦਲਦਿਆਂ ਉਹ ਬਦਲ ਗਿਆ। ਫਿਰ ਇਸ ਤਰ੍ਹਾਂ ਕਾਰੋਬਾਰ ਬਦਲਦਿਆਂ ਜੀ ਅੱਜ ਬੈਟਰੀ ਲੋ ਨਹੀਂ ਹੋ ਗਈ। ਹੈਂ? ਤੁਸੀਂ ਇੱਥੇ ਆ ਗਏ ਹੋ, ਇਸ ਪਿੰਡ ਦੇ ਵਿੱਚ ਕੋਈ ਸਿੱਖ ਵੀ ਰਹਿੰਦੇ ਰਹੇ ਨੇ? ਇਹ ਪਿੰਡ ਦੇ ਵਿੱਚ ਸਿੱਖ ਇੱਕ ਦੇ ਵੇਖਿਆ ਸਾਡੇ ਆਉਣ ਤੋਂ, ਜਦੋਂ ਅਸੀਂ ਆਏ ਉਦੋਂ ਨਿਕਲ ਗਿਆ। ਸਾਡੀ ਬਲਾਦੀ ਦੇ 2-3 ਘਰ ਪਹਿਲੋਂ ਆਏ ਸਨ। ਅੱਛਾ ਜੀ, ਇੱਕ ਮੋਚੀਆਂ ਦਾ, ਅੱਛਾ ਜੀ, 1-2 ਘਰ ਸਾਡੀ ਬਲਾਦੀ ਦੇ ਆਪਣੇ ਸਨ। ਉਹਨਾਂ ਫਿਰ ਸਾਨੂੰ ਲਿਆਂਦਾ ਇੱਥੇ। ਉਦੋਂ ਟੱਟੇ 2-3 ਮਕਾਨ ਸਨ, 5-4। ਹਾਂ, ਤੇ ਹੁਣ ਪਿੰਡ ਬੜਾ ਉਹ ਮਕਾਨ ਉਦੋਂ ਖੂਹ ਹੁੰਦਾ ਸੀ, ਰੱਖ ਨਹੀਂ ਜਾਂ ਖੂਹ ਸੀ। ਰੱਖ ਖੂਹ ਦੇ ਨਾਂ ਬੋਲੀ ਸੀ, ਤੇ ਰੱਖ ਬਣਿਆ ਵੀ ਪਿੰਡੇ, ਰੱਖ ਪਿੰਡ ਬਣਿਆ ਜੀ। ਇਹ ਚੱਕਰ ਸੀ ਉਦੋਂ। ਐਵੇਂ 10-12 ਘਰ ਸਨ। ਇੱਥੇ ਕਿੰਨੇ ਕੁ ਘਰ ਸਨ ਸਿੱਖਾਂ ਦੇ? ਕੋਈ ਨਾਮ ਦਾ ਪਤਾ ਜੀ ਕਿਸੇ ਦੇ ਸਿੱਖ ਦਾ? ਸਿੱਖਾਂ ਦੇ ਘਰ ਇੰਨੇ ਸਨ, ਇੱਥੇ ਸਿੱਖ ਕੋਈ ਨਹੀਂ। ਜਾਂ ਨਿਹਾਲ ਸਿੰਘ, ਅੱਛਾ, ਜਾਂ ਕਿਰਪਾਲ ਸਿੰਘ, ਜਾਂ ਗਿਆਲ ਸਿੰਘ, ਜਾਂ ਆਪਣਾ ਪ੍ਰਤਾਪ ਸਿੰਘ। ਇਹ ਸਿੱਖ ਸਨ। ਇਹ ਕੰਮੋ ਗਿਆ ਦਾ, ਇੱਕ ਗਿਆਨੂ ਵਾਲੀਆਂ ਹਵੇਲੀਆਂ ਦਾ। ਅੱਛਾ, ਇਹ ਤੁਸੀਂ ਦੱਸੋ ਨਾ, ਅਮੋਗਿਆ ਦਾ ਕਿਹੜਾ ਮਸ਼ਹੂਰ ਸਿੱਖ ਦੱਸਿਆ ਜੇ? ਪਹਿਲੇ ਆਪਣੇ ਇਸ ਪਿੰਡ ਦਾ ਕੋਈ ਸਿੱਖ ਇਹ ਦੱਸੋ। ਪਿੰਡ ਦਾ ਵੇਖੋ ਜੀ, ਸਾਡੇ ਆਉਣ ਤੋਂ ਪਹਿਲੋਂ ਜਿਹੜਾ ਸਾਡੇ ਸਿੱਖ ਹੋ ਗਏ, ਸਿੱਖ ਤਾਂ ਵੇਖੇ ਕੋਈ ਨਾ। ਅੱਛਾ, ਚਲ ਗਏ ਸਨ ਤੁਹਾਡੇ ਸਾਡੇ ਪਹਿਲੇ? ਉਹਨਾਂ ਚੋਰ ਤਰ ਗਿਆ, ਨਿਕਲ ਗਿਆ। ਅੱਛਾ, ਅਦਰ ਤੇ ਵੇਖੇ ਉਹ ਜਿਹੜੇ ਸਾਡੇ 2 ਬਰਾਦਰੀ ਭਰਾ ਆਏ ਸਨ, ਅੱਛਾ, ਉਹਨਾਂ ਸਾਨੂੰ ਇੱਥੇ ਲੈਦਾ ਵੀ ਇੱਥੇ ਵਾਹਵਾ ਥਾਂ ਠੀਕ। ਵੇਲੀ। ਮਤਲਬ ਕਿ ਤੁਹਾਡੇ ਆਉਣ ਤੋਂ ਪਹਿਲੇ ਸਿੱਖ ਇੱਥੋਂ ਜਾ ਚੁੱਕੇ ਸਨ, ਵਾਹ, ਸਿੱਖ ਹੁੰਦੇ ਸਨ। ਹੁੰਦੇ ਸਨ। ਉਹ ਜਿਸ ਟਾਈਮ ਤੁਸੀਂ ਆਏ ਇੱਥੇ ਗੁਰਦੁਆਰਾ ਹੈ ਸੀ ਕੋਈ? ਇੱਥੇ ਗੁਰਦੁਆਰਾ ਵੀ ਆ ਰਿਹਾ। ਗੁਰਦੁਆਰਾ ਕਿੱਥੇ ਕਰਕੇ ਸੀ? ਉਹ ਗੁਰਦੁਆਰਾ ਇੱਥੇ ਵਿਚਕਾਰ ਸੀ, ਇੱਕ ਪਾਸੇ ਸੀ ਥੋੜਾ ਜਿਹਾ। ਉਹ ਖਤਰਾਣੀਆਂ ਜਿਹੜੀਆਂ ਨਹਾਉਣ ਜਾਣੀਆਂ ਸੀ ਖੂਹ ਵਿੱਚ, ਅੱਛਾ ਉਹ ਜੀ, ਜ਼ਮਾਨੇ 'ਚ। ਅੱਛਾ ਜੀ, ਉਹ ਥੱਲੇ ਪੌੜੀਆਂ ਹੋਣਗੀਆਂ, ਹਾਂਜੀ, ਉਹਨੂੰ ਹਾਂਜੀ। ਬਣਾਈ ਸੀ। ਉਹ ਜਿਵੇਂ ਜ਼ਮਾਨਾ ਬਦਲ ਗਿਆ, ਉਹ ਖਤਰਾਣੀ ਉਹ ਖਤਮ ਹੋ ਗਿਆ, ਉਹ ਵੀ ਖਤਮ ਹੋ ਗਿਆ, ਗੁਰਦੁਆਰਾ ਵੀ ਖਤਮ ਹੋਇਆ। ਗੁਰਦੁਆਰਾ ਹੈ ਕਿ ਖਤਮ ਹੋ ਗਿਆ? ਇਹ ਖਤਮ ਹੋਇਆ, ਉਹ ਹੈ ਕਾਹਦਾ ਉਹ ਚੋਪੜ ਜਾ ਕੇ ਢਾਹ ਟੂ ਗਿਆ, ਅਗਲਾ ਮਕਾਨ ਬਣਾ ਲਿਆ। ਹੁਣ ਕਿੱਥੇ ਰਹਿ ਗਿਆ? ਅੱਛਾ, ਹੁਣ ਖਤਮ ਹੋ ਗਿਆ। ਉਹਨਾਂ ਦੇ ਕਿਸੇ ਦਾ ਨਾਂ ਨਹੀਂ ਯਾਦ, ਕਿਸੇ ਦਾ ਸੁਣਿਆ ਨਹੀਂ, ਕਿਸੇ ਦਾ ਕੋਈ ਇੱਥੋਂ ਮੁਕਾਮੀ ਕੋਈ ਬੰਦਾ ਹੈ ਜਿਹੜਾ ਇੱਥੋਂ ਦਾ ਰਹਿਣ ਵਾਲਾ ਹੋਵੇ? ਇੱਥੇ ਮਕਾਨੀ ਬੰਦਾ ਹੁਣ ਇਸ ਵੇਲੇ ਕੋਈ ਵੀ ਨਹੀਂ ਲੱਭਣਾ। ਅਗਾਂ ਜਿਹੜਾ ਜ਼ਮਾਨਾ ਬਦਲ ਗਿਆ ਨਾ, ਇਹ ਜ਼ਮਾਨੇ ਦਾ ਉਹ ਜ਼ਮਾਨੇ ਦਾ ਤੁਹਾਨੂੰ ਬੰਦਾ ਨਹੀਂ, ਮੈਂ ਕਹਿੰਦਾ ਹੁਣ ਇੱਥੋਂ ਮੁਕਾਮੀ ਵੀ ਹੈ ਨਿਸ਼ਾਨ। ਇੱਥੋਂ ਜਿਸ ਟਾਈਮ ਤੁਸੀਂ ਆਏ ਹੋ, ਇਸ ਪਿੰਡ ਦੇ ਰਹਿਣ ਵਾਲੇ ਕੋ ਮੁਕਾਮੀ ਹੈ ਬਸ਼ਿੰਦੇ? ਇਸ ਬੰਦੇ ਮਸਿੰਦੇ ਆ ਸਾਨਾ, ਉਹ ਸਾਰੇ ਮਰ ਮੁਰ ਗਏ ਨੇ। ਪਾਕਿਸਤਾਨ ਬਣਨ ਤੋਂ ਪਹਿਲੇ ਕਿਹੜੀ ਬਰਾਦਰੀ ਸੀ? ਬਲਾਦੀ ਕਮੋਸ ਆਣਾ। ਅੱਛਾ ਜੀ, ਇੱਕ ਤੇਲੀਆਂ ਦਾ ਘਰ ਆ,
ਅੱਛਾ ਇੱਕ ਮੋਚੀ ਸੀ, ਮੋਚੀ ਵੀ ਜਿਹੜੇ ਸਾਡੇ ਨਾਲ ਆਏ ਉਧਰੋਂ ਹੈ, ਇਹ ਸਾਰੇ ਮਾਜਰ ਆਏ ਨੇ। ਅੱਛਾ ਇਹ ਸਾਰੇ ਮਹਾਜਨ ਨੇ। ਉਹ ਜਿਹੜੇ ਸਿੰਧੇ ਸਨ ਨਾ ਪਹਿਲੋਂ ਆਏ, ਹਾਂ, ਉਹ ਹਾਂ। ਪਾਕਿਸਤਾਨ ਬਣ ਤੋਂ ਪਹਿਲੋਂ 2-3 ਘਰ ਆਏ ਸਨ। ਅੱਛਾ ਅੱਛਾ ਉਹ ਅੱਛਾ ਪਹਿਲੋਂ ਆਏ ਸਨ ਉਧਰੋਂ ਹੀ, ਉਹ ਰਹਿ ਗਏ ਨੇ। ਹੋਰ ਇੱਥੇ ਕੋਈ ਕਾਂ ਚੜੀ ਨਹੀਂ ਰਹੀ। ਤੇਲੀ ਹਨ ਤੇ ਉਹ ਵੀ ਉਧਰੋਂ ਆਏ, ਜਿਹੜੇ ਕਮੋਦ ਸਨ 2 ਘਰ ਉਹ ਵੀ ਉਧਰੋਂ ਆਏ। ਜਿਹੜਾ ਮੋਚੇ ਦਾ ਘਰ ਸੀ ਉਹ ਵੀ ਪਾਕਿਸਤਾਨ ਬਣ ਤੋਂ ਪਹਿਲੋਂ ਹੀ ਆ ਗਿਆ। ਐ ਰਹਿ ਜੀ ਸਾਈ ਸਨ, ਉਹ ਵੀ ਮਰ ਖਪ ਗਏ, ਕਿਧਰ ਦੇ ਕਿਧਰ ਚਲੇ ਗਏ। ਉਹਨਾਂ ਦੇ ਬਾਲ ਵੀ ਅੱਗੋਂ ਲੱਭਦੇ ਕੋਲ ਕਿਤੇ ਗਏ ਨੇ। ਤੁਹਾਡਾ ਦਿਲ ਕਰਦਾ ਹੈ ਆਪਣਾ ਪਿੰਡ ਵੇਖਣ ਨੂੰ? ਪਿੰਡ- ਯਾਦ ਆਉਂਦਾ ਹੈ ਪਿੰਡ? ਪਿੰਡ ਦੀ 10 ਵਜੇ ਯਾਦ ਕਿਉਂ ਨਹੀਂ ਆਉਂਦਾ? ਕਿੰਨਾ ਕੁ ਯਾਦ ਆਉਂਦਾ ਹੈ? ਨਾ ਯਾਦ ਦੱਸਿਆ ਵੀ ਹਿੰਦੁਸਤਾਨ ਦਾ ਪਾਣੀ, ਇਧਰ ਦਾ ਦੁੱਧ ਇੱਕ ਬਰਾਬਰ ਹੁੰਦੀ ਹੈ ਨਾ ਜੀ। ਉਧਰ ਦੀ ਮਿਠਕ ਬੜੀ ਹੈ, ਇਧਰ ਮਿਠਕ ਨਹੀਂ, ਇਹ ਧਰਤੀ ਹੈ। ਇੱਧਰ ਕੜਵਾਹਟ ਹੈ। ਇਧਰ ਮਿਠਕ ਹੀ ਨਹੀਂ ਹੈ, ਇਹ ਸਿਰਕਪ ਦੀ ਧਰਤੀ ਆ। ਇਹ ਧਰਤੀ ਸਿਰਕਪ ਦੀ ਆ। ਦੁੱਲਾ ਭੱਟੀ ਜਿਹੜਾ ਹੈ ਹਾਂ ਉਹਦੀ ਇਹ ਬਾਹਰ ਹੈ। ਤੇ ਸ਼ੀਖੂ ਸਜਾਦਾ ਜਿਹੜਾ ਦੁੱਲੇ ਭੱਟੀ ਦਾ ਭਰਾ ਬਣਿਆ ਸੀ ਧਰਮ ਦਾ। ਮਾਤਾ ਲੱਦੀ ਜਿਹੜੀ ਹੈ ਨਾ ਉਹ ਦੁੱਲੇ ਭੱਟੀ ਦੀ ਮਾਂ ਸੀ, ਤੇ ਉਹ ਮਾਤਾ ਲੱਦੀ ਦਾ ਦੁੱਧ ਦੁੱਲੇ ਨੇ ਵੀ ਪੀਤਾ ਤੇ ਸ਼ੀਖੂ ਸਜਾਦੇ ਵੀ ਪੀਤਾ। ਅਕਬਰ ਬਾਦਸ਼ਾਹ ਜਿਹੜਾ ਸ਼ੀਖੂ ਸਜਾਦੇ ਦਾ ਪਿਓ ਸੀ, ਸਮਝੀ ਗੱਲ? ਉਹਨਾਂ ਦੀ ਖੜਬੜੀ ਪਈ ਸੀ। ਉਹਨਾਂ ਕਿਹਾ ਦੁੱਲੇ ਭੱਟੀ ਨੂੰ ਬਾਹਰ ਗਿਆ। ਜਦੋਂ ਹਿੰਦਾ ਪਾਕਿਸਤਾਨ ਬਣਿਆ ਨਾ, ਆ ਲਾਹੌਰੋਂ ਪਰਾਂ ਜਿਹੜਾ ਨਾ ਉਹ ਪਾਕਿਸਤਾਨ ਹਿੰਦੁਸਤਾਨ ਸੀ, ਉਹ ਉਹਨੂੰ ਪੂਰਾ ਪਾਰ ਹੈ ਸਾਰੀ। ਤੇ ਉਹ ਵੰਡ ਜਿਹੜੇ ਕੀਤੀ ਨਾ ਅਕਬਰ ਬਾਦਸ਼ਾਹ ਨੇ, ਮੈਂ ਬੰਨ੍ਹ ਕੇ ਲਿਆਉਣਾ। ਤੇ ਸ਼ੇਖੂ ਸਜਾਦਾ ਜਿਹੜਾ ਅਕਬਰ ਬਾਦਸ਼ਾਹ ਦਾ ਪੁੱਤਰ ਸੀ, ਅੱਜ ਨੇ ਕਿਲਾ ਪਾਇਆ, ਸਮਝੀ? ਉਹ ਜਿਹੜੇ ਨਾ ਉਹਨੇ ਆਖਿਆ ਵੀ ਕਿਸਾ ਬੰਨ੍ਹ ਕੇ ਲਿਆਵਾਂਗਾ। ਉਹਨੇ ਆਖਿਆ ਆਪਾਂ ਜਾਨ ਮੇਰੇ ਕੋਲ ਗੱਲ ਸੁਣ। ਬੰਨ੍ਹ ਕੇ ਜਿਹੜੇ ਲੈ ਗਏ ਨਾ, ਜਿਸ ਵੇਲੇ ਲਾਹੌਰ ਖਾਨ ਨਾ ਉਸ ਵੇਲੇ ਮੰਨ ਜਾਏ, ਜਿਹੜੋਂ ਛੱਡਦੇ ਮੰਨੇ ਕੋਈ ਨਾ। ਉਹਨੇ ਆਏ ਡਿਕਲੋ ਤੇ ਫਿਰ ਉਹਨਾਂ ਇੱਥੋਂ ਦੀ ਮਿੱਟੀ ਖੜੀ ਉੱਥੇ ਜਿੱਥੇ ਉਹ ਬੰਨ੍ਹ ਕੇ ਰਾਤ ਬੰਨ੍ਹਦੇ ਸਨ ਬਾਦਸ਼ਾਹ ਕੋਲ ਬਈ ਸਾਰਾ ਬੰਨ੍ਹ, ਉਹ ਜਿਹੜੀ ਮਿੱਟੀ ਰੱਖੀ ਨਾ ਉੱਥੇ ਫਿਰ ਵੀ ਨਾ ਮੰਨਿਆ। ਬਾਦਸ਼ਾਹ ਨੇ ਅਕਬਰ ਬਾਦਸ਼ਾਹ ਨੇ ਆ ਗਿਆ ਬਈ ਇਹਨੂੰ ਬੰਨ੍ਹ ਕੇ ਲਿਆਓ, ਇਹਨੂੰ ਸਲਾਮ ਕਰਾਉਣਾ, ਮੈਨੂੰ ਸਲਾਮ ਕਰੇ। ਉਹਨਾਂ ਬੰਨ੍ਹ ਕੇ ਲੈ ਗਿਆ। ਜੱਟ ਬੜਾ ਤੈਨੂੰ ਬੜਾ ਜੱਟ ਦੀ ਹੁੰਦੀਆਂ 22 ਪਤਾਂ, 22 ਪਤਾਂ ਜੱਟਾਂ ਦੀ ਹੁੰਦੀਆਂ ਨੇ। ਇੱਕ ਗਈ, 2 ਗਈ, 4 ਸਾਈ ਜਿਹੜੀ ਬਾਈ ਚਲੀ ਨਾ। ਦੁੱਲੇ ਭੱਟੀ ਜਿਹੜੇ ਬੰਨ੍ਹ ਕੇ ਲੈ ਗਏ ਨੇ, ਉਹਨਾਂ ਆਖਿਆ ਇਹਨੂੰ ਸਲਾਮ ਕਰਾਓ, ਭਾਵੇਂ ਜਿਸਾ ਇਹਨੂੰ ਸਲਾਮ ਬਣਾਉਣਾ ਹੈ, ਇਹਨੂੰ ਬਾਰਿਸ਼ ਨਹੀਂ ਲਗਾਓਗੇ ਨਾ, ਜਦੋਂ ਸਿਰ ਠਾਂ ਕਰੂ ਨਾ ਆਖਿਓ ਸਲਾਮ ਹੋ ਗਿਆ। ਦੁੱਲੇ ਭੱਟੀ ਨੂੰ ਜਿਹੜੇ ਬੰਨ੍ਹ ਕੇ ਲੈ ਕੇ ਗਏ ਸਲਾਮ ਕਰਨ ਵਾਲੇ, ਤੇ ਉਹਨੇ ਲੱਤਾਂ ਪਹਿਲੋਂ ਡਾਈਆਂ। ਉਹਨੇ ਆਖਿਆ ਛੱਡ ਦਿਓ, ਇਹ ਕਾਮਯਾਬ ਹੈ। ਇਹਨੇ ਨਹੀਂ ਮੰਨਣਾ, ਇਹਨੇ ਲੱਤਾਂ ਹੀ ਪਹਿਲੋਂ ਕੀਤੀਆਂ ਨੇ, ਇਹਨੇ ਸਿਰ ਕੀਤਾ ਇਹ ਝੁਕੇ ਨਹੀਂ। ਸਿਰ ਠਾਂ ਕਰੇਗਾ ਤੇ ਤੁਸੀਂ ਆਖਿਓ ਸਲਾਮ ਹੋ ਗਿਆ। ਉਹਨਾਂ ਆਖਿਆ ਜਿਹੜੇ ਲੱਤਾਂ ਕਰੀ, ਉਹਨੇ ਆਖਿਆ ਇਹਨੂੰ ਛੱਡ ਦਿਓ, ਨਹੀਂ ਕੀ ਹਾਲ ਬਾਬਾ ਜੀ ਸਾਨੂੰ ਤੇ ਇਹ ਬਣਾ ਦੇ। ਲਓ ਜੀ, ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ। ਤੇ ਜਿਹੜੇ ਭਰਾ ਉਧਰ ਚੜ੍ਹਦੇ ਪੰਜਾਬ 'ਚ ਰਹਿੰਦੇ ਹੈ, ਬਾਬਾ ਜੀ ਦੇ ਪਿੰਡ 'ਚ ਜਾਂ ਲਾਗੇ ਚਾਗੇ, ਉਹਨਾਂ ਅੱਗੇ ਰਿਕਵੈਸਟ ਹੈ ਕਿ ਬਾਬਾ ਜੀ ਦਾ ਜਿਹੜਾ ਪਿੰਡ ਆ ਉਹ ਇਹਨਾਂ ਨੂੰ ਦਿਖਾ ਦਿਓ, ਮਸਜਿਦ ਵੀ ਦਿਖਾ ਦਿਓ, ਕਬਰਸਤਾਨ ਵਾਲੀ ਸਾਈਡ ਜਿਹੜੀ ਆ ਉਧਰ ਦਿਖਾ ਦਿਓ। ਆਹ ਮੁੰਡਾ ਜਿਹੜਾ ਜੇ ਆ ਮੇਰਾ ਤੇ ਭਤੀਜਾ ਇਹਨਾਂ ਅਲਫਾਜ਼ ਦੇ ਨਾਲ ਹੀ ਇਜਾਜ਼ਤ ਚਾਹੁੰਦੇ ਹਾਂ, ਤੇ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ। ਰੱਬ ਰੱਖ।